सत श्री अकाल दोस्तों, तुसीं वेख रहे हो इंडोज टीवी आस्ट्रेलिया। मैं देव सिद्धू एक बार फिर हाज़र हो चुका जी लैके प्रोग्राम साडे मसले साडे हल। दोस्तों तुसीं जानते हो कि प्रोग्राम हर बुधवार हर एतवार शाम नूं 7 वजे बिल्कुल लाइव लैके हाज़र होंने आ। तुसीं जुड़दे हो, अपने सवाल भेजदे हो, अपनी टिप्पणियां करदे हो, उहदे लई बहुत बहुत धन्नवादी हाँ। इस प्रोग्राम 'च असीं हर हफ्ते के पूरे अहम मसलिਆਂ ਨੂੰ विचारते हैं तो नाल दी नाल तुहाडीਆਂ टिप्पणियां ते विचार चर्चा करते हैं। सो अज भी सब तो पहलां आपां स्वागत करिए दलजीत सिंह हुणां दा, फिर करदे हां अगली गलबात। दलजीत जी प्यार भरी सत श्री अकाल ते निੱਘਾ स्वागत जी। सत श्री अकाल जी देव सिद्धू साहब ते सत श्री अकाल इंडोज टीवी देख रहे सारे दर्शकों ਨੂੰ ਜੀ ਆਸ ਕਰਦਾ ਕਿ ਤੁਸੀਂ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ। दलजीत जी ਤੁਸੀਂ ਸੁਣਾਓ, ਤੁਹਾਡੀਆਂ ਸਿਹਤਾਂ ਕਾਇਮ ਨਹੀਂ ਲੱਗਦੀਆਂ ਪੂਰੀਆਂ? ਸਿਹਤ ਕਿਉਂਕਿ ਮੌਸਮ ਦੀ ਵੀ ਤਬਦੀਲੀ ਆ ਜੀ, ਤੇ ਪਿਛਲੇ ਇੱਕ ਵੀਕ ਤੋਂ ਖਾਸ ਤੌਰ ਤੇ ਕੁਈਨਜ਼ਲੈਂਡ ਵਿੱਚ ਕਾਫੀ ਮੌਸਮ ਤਬਦੀਲ ਹੋਇਆ ਜੀ, ਗੜੇਵਾਰੀ ਵੀ ਹੋਈ ਆ, ਟੈਂਪਰੇਚਰ ਕਾਫੀ ਡਾਊਨ ਹੋ ਗਿਆ ਜੀ, ਤੇ ਇਸ ਕਰਕੇ ਥੋੜੀ ਜਿਹੀ ਮੌਸਮ ਦੀ ਤਬਦੀਲੀ ਨਾਲ ਸਿਹਤ ਦੀ ਤਬਦੀਲੀ ਹੁੰਦੀ ਰਹਿੰਦੀ ਹੈ ਜੀ ਬਿਲਕੁਲ। ਤੇ ਦਲਜੀਤ ਜੀ ਤੁਸੀਂ ਕੁਈਨਜ਼ਲੈਂਡ ਦੀ ਗੱਲ ਕੀਤੀ ਤੇ ਮੈਂ ਖਬਰਾਂ ਦੀ ਸ਼ੁਰੂਆਤ ਵੀ ਕੁਈਨਜ਼ਲੈਂਡ ਤੋਂ ਕਰਨਾ ਚਾਹੂੰਗਾ। ਕੁਈਨਜ਼ਲੈਂਡ ਸੂਬੇ ਦੇ ਵਿੱਚ ਇਲੈਕਸ਼ਨਸ ਹੋਏ ਕੱਲ, ਇਲੈਕਸ਼ਨ ਦੇ ਰਿਜ਼ਲਟ ਆਉਣੇ ਸਟਾਰਟ ਹੋ ਗਏ ਤੇ ਇਸ ਤੋਂ ਜਿਹੜੀ ਲੇਬਰ ਪਾਰਟੀ ਆ ਕੁਈਨਜ਼ਲੈਂਡ ਸੂਬੇ ਦੇ ਵਿੱਚ ਮੁੜ ਤੋਂ ਸਰਕਾਰ ਸੱਤਾ ਤੇ ਕਾਬਜ਼ ਹੋ ਗਈ। ਕਿਦਾਂ ਦੇਖਦੇ ਹੋ? ਕਿਉਂਕਿ ਸੰਭਾਵਨਾਵਾਂ ਪਹਿਲਾਂ ਹੀ ਵਿਅਕਤ ਕੀਤੀਆਂ ਜਾ ਰਹੀਆਂ ਸੀ ਕਿ ਲੇਬਰ ਪਾਰਟੀ ਮੁੜ ਸੱਤਾ ਵਿੱਚ ਆ ਸਕਦੀ ਹੈ ਜੀ। ਲਗਾਤਾਰ ਤੀਜੀ ਵਾਰ ਸੱਤਾ ਦੇ ਵਿੱਚ ਲੇਬਰ ਪਾਰਟੀ ਆਈ ਆ ਜੀ। ਉਹ 2015 ਤੋਂ ਬਾਅਦ ਲਿਬਰਲ ਪਾਰਟੀ ਦੀ ਇਦਾਂ ਦੀ ਹਾਰ ਹੋਈ ਆ ਕਿ ਮੁੜ ਕੇ ਸੱਤਾ ਦੇ ਵਿੱਚ ਨਹੀਂ ਆ ਪਾਈ ਜੀ। ਹੁਣ ਜਿਹੜੇ ਕੱਲ ਆਈਆਂ ਪ੍ਰੋਜੈਕਸ਼ਨਸ ਜਿਹੜੀਆਂ ਆ, ਕਿਉਂਕਿ ਇੱਥੇ ਦਾ ਸਿਸਟਮ ਜਿਹੜਾ ਗਿਣਦਾ ਆ ਆਪਣੇ ਇੰਡੀਆ ਦੇ ਨਾਲੋਂ ਬਿਲਕੁਲ ਵੱਖਰਾ ਆ। ਜੇ ਪ੍ਰਾਇਓਰਟੀ ਬੇਸ ਤੇ ਦੇਖੀਏ ਵੀ ਸਿੱਧੀ ਸਰਕਾਰ ਉਹਨਾਂ ਦੀ ਜੇ ਨੰਬਰ 1 ਵਾਲੀ ਪ੍ਰਾਇਓਰਟੀ ਦੇਖੀਏ ਤਾਂ ਉਹਨਾਂ ਕਰਕੇ ਬਣ ਗਈ ਆ ਜੀ। ਤੇ ਆਉਣ ਵਾਲੇ ਵੈਸੇ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਆ, ਪਰ ਸਿੱਧਾ ਹੀ ਹੁਣ ਲੱਗਦਾ ਕਿ 51 ਸੀਟਾਂ ਦੀ ਜੇ ਆਪਾਂ ਪ੍ਰੋਜੈਕਸ਼ਨ ਦੀ ਗੱਲ ਕਰੀਏ ਕਿ ਲੇਬਰ ਪਾਰਟੀ ਨੇ ਆਪਣੀ ਸਰਕਾਰ ਬਣਾ ਲਈ ਆ ਜੀ। ਤੇ ਇਹਦਾ ਖਾਸ ਜੇ ਜਿੱਤਣ ਦਾ ਕਾਰਨ ਆਪਾਂ ਦੱਸੀਏ, ਕਿਉਂਕਿ ਕਰੋਨਾ ਨੂੰ ਜਿਸ ਤਰੀਕੇ ਦੇ ਨਾਲ ਡੀਲ ਕੀਤਾ ਕੁਈਨਜ਼ਲੈਂਡ ਪ੍ਰੀਮੀਅਰ ਨੈਸ਼ਾ ਪਲਾਜ਼ਕ ਨੇ ਜੀ, ਤੇ ਉਹਦੇ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਇਹਦਾ ਪ੍ਰਭਾਵ ਗਿਆ ਕਿ ਬਹੁਤ ਵਧੀਆ ਨੀਤੀਆਂ ਵੀ ਚਲਾਈਆਂ, ਖਾਸ ਤੌਰ ਤੇ ਬਾਰਡਰ ਜਿਹਦਾ ਕਲੋਜ਼ ਰੱਖੇ ਆ, ਬਹੁਤ ਵੱਡਾ ਇੱਕ ਹਾਰਡ ਸਟੈਪ ਸੀ ਤੇ ਲੋਕਾਂ ਦੇ ਵਿੱਚ ਉਹਦਾ ਵਧੀਆ ਪ੍ਰਭਾਵ ਗਿਆ। ਕਿਉਂਕਿ ਜੇ ਆਪਾਂ ਦੇਖੀਏ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਮੈਲਬੌਰਨ, ਉਹਦੇ ਵਿੱਚ ਇੰਨਾ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਨਹੀਂ ਡੀਲ ਕੀਤਾ। ਬਿਲਕੁਲ। ਨਿਊ ਸਾਊਥ ਵੇਲ ਤੇ ਵਿਕਟੋਰੀਆ ਦੀ ਗੱਲ ਕਰੀਏ ਤਾਂ ਉਹ ਬਹੁਤ ਬੁਰੀ ਤਰ੍ਹਾਂ ਗ੍ਰਸਤ ਹੋਏ ਕਰੋਨਾ ਵਾਇਰਸ ਦੇ ਚੱਲਦੇ। ਬਿਲਕੁਲ। ਤੇ ਕਰੋਨਾ ਦੇ ਵਿੱਚ ਜੋ ਇਹੋ ਜਿਹਾ ਇੱਥੇ ਦੇ ਰਹੀਆਂ ਪਾਲਿਸੀ ਜਿਸ ਤਰੀਕੇ ਨਾਲ ਡੀਲ ਕੀਤਾ ਗਿਆ, ਉਹਦਾ ਸਿੱਧਾ ਹੀ ਜੇ ਕਹਿ ਲਈਏ ਕਿ ਵਧੀਆ ਮੁਨਾਫਾ ਕਹਿ ਸਕਦੇ ਆਪਾਂ ਕਿ ਫਾਇਦਾ ਉਹ ਲੇਬਰ ਪਾਰਟੀ ਨੂੰ ਹੋਇਆ ਹੈ ਜੀ। ਤੇ ਦਲਜੀਤ ਜੀ ਇਹਦੇ ਨਾਲ ਨਾਲ ਮੈਂ ਬਾਕੀ ਪਾਰਟੀਆਂ ਦੀ ਵੀ ਗੱਲ ਕਰਨੀ ਚਾਹੂੰਗਾ। ਸਭ ਤੋਂ ਪਹਿਲਾਂ ਮੈਂ ਗੱਲ ਚੈੱਕ ਕਰਨੀ ਚਾਹੁੰਦਾ ਵਨ ਨੇਸ਼ਨ ਪਾਰਟੀ ਦੀ। ਵਨ ਨੇਸ਼ਨ ਪਾਰਟੀ ਦੇ ਪ੍ਰਧਾਨ ਪੌਲਿਨ ਹੈਂਸਨ ਦੇ ਤੁਸੀਂ ਕਈ ਵਾਰ ਬਿਆਨ ਸੁਣੇ ਹੋਣੇ ਆ, ਜਿਹ 'ਚ ਉਹ ਅਕਸਰ ਕਹਿੰਦੇ ਹੁੰਦੇ ਕਿ ਆਸਟ੍ਰੇਲੀਆ ਬਿਲੋਂਗਸ ਟੂ ਵਾਈਟ ਪੀਪਲ, ਯਾਨੀ ਕਿ ਜਿਹੜਾ ਆਸਟ੍ਰੇਲੀਆ ਗੋਰਿਆਂ ਦਾ ਦੇਸ਼ ਆ। ਉਸ ਪਾਰਟੀ ਨੂੰ ਇੱਕ ਸੀਟ ਆਈ ਆ। ਤੁਹਾਨੂੰ ਲੱਗਦਾ ਕਿ ਆਸਟ੍ਰੇਲੀਆ ਦੇ ਲੋਕ ਇਦਾਂ ਦੀ ਜਿਹੜੀ ਵੱਖਵਾਦੀ ਵਿਚਾਰਧਾਰਾ ਆ ਉਹਨੂੰ ਪਸੰਦ ਨਹੀਂ ਕਰਦੇ? ਬਿਲਕੁਲ ਇਹਦਾ ਪ੍ਰਭਾਵ ਦੇਖਣ ਨੂੰ ਆਪਾਂ ਨੂੰ ਮਿਲਿਆ ਆ ਕਿ ਪਹਿਲਾਂ ਵੀ ਆਪਾਂ ਦੇਖਿਆ ਕਿ ਪਿਛਲੇ ਵਿੱਚ ਵੀ ਇਹਨਾਂ ਨੂੰ ਠੁਕਰਾਇਆ ਗਿਆ ਬਿਲਕੁਲ ਤਰੀਕੇ ਦੇ ਨਾਲ, ਕਿਉਂਕਿ ਇਹ ਇੱਕ ਸਾਰੇ ਦੇਸ਼ਾਂ ਦੇ ਵਿੱਚ ਹੀ ਚੱਲ ਪਿਆ ਰਾਸ਼ਟਰਵਾਦ ਕਹਿ ਸਕਦੇ ਆਪਾਂ ਇਸ ਚੀਜ਼ ਨੂੰ। ਚਾਹੇ ਆਪਾਂ ਇੰਡੀਆ ਦੀ ਗੱਲ ਲਾ ਲਈਏ ਤੇ ਚਾਹੇ ਆਪਾਂ ਅਮਰੀਕਾ ਦੀ ਗੱਲ ਲਾ ਲਈਏ, ਪੌਲਿਨ ਹੈਂਸਨ ਨੇ ਵੀ ਇਹ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਆ, ਕਾਫੀ ਸੁਰਖੀਆਂ ਦੇ ਵਿੱਚ ਵੀ ਰਹੀ ਆ। ਪਰ ਇਸ ਚੋਣਾਂ ਦੇ ਵਿੱਚ ਦੇਖਿਆ ਕਿ ਬਹੁਤਾ ਪ੍ਰਭਾਵਸ਼ਾਲੀ ਉਹਦਾ ਪ੍ਰਚਾਰ ਰਿਹਾ ਨਹੀਂ। ਵਨ ਨੇਸ਼ਨ ਦੇ ਕੈਂਡੀਡੇਟਸ, ਮੈਂ ਵੀ ਬੂਥ ਦੇ ਉੱਤੇ ਜਾਂਦਾ ਰਿਹਾ ਆ, ਕੋਈ ਏਡਾ ਜ਼ਿਆਦਾ ਪ੍ਰਭਾਵਸ਼ਾਲੀ ਉਹਨਾਂ ਦਾ ਰਿਹਾ ਨਹੀਂ, ਕੋਈ ਮੀਟਿੰਗਸ ਇੰਨੀਆਂ ਜ਼ਿਆਦਾ ਹੋਈਆਂ ਨਹੀਂ। ਜੇ ਆਪਾਂ ਨੈੱਟ ਦੇ ਉੱਤੇ ਵੀ ਦੇਖੀਏ ਜਾਂ ਉਹਨਾਂ ਦੇ ਪਰਸਨਲ ਵੀ ਦੇਖੀਏ, ਏਡਾ ਜ਼ਿਆਦਾ ਰਿਹਾ ਨਹੀਂ। ਤੇ ਮਖਾਏ ਦੇ ਵਿੱਚ ਹੀ ਇੱਕ ਸੀਟ ਜਿਹੜੀ ਆ ਉਹ ਜਿੱਤ ਪਾਏ ਆ। ਦੂਜਾ ਇਹ ਆ ਕਿ ਲੇਬਰ ਨੇ ਵੀ ਜਿਹੜਾ ਲਿਸਟ ਦਿੰਦੇ ਆ ਕਿ ਤੁਸੀਂ ਪ੍ਰਾਇਓਰਟੀ ਕਿੱਥੇ ਦੇਣੀ ਆ, ਉਹਨਾਂ ਨੇ ਵੀ ਇਹ ਆਪਣੇ ਪ੍ਰਚਾਰ ਦੇ ਵਿੱਚ ਕਿਹਾ ਕਿ ਇਹਨਾਂ ਨੂੰ ਐਂਡ ਵਾਲੀ ਜਿਹੜੀ ਪ੍ਰਾਇਓਰਟੀ ਆ ਉਹ ਦਿਓ ਜੀ, ਕਿਉਂਕਿ ਇੱਥੇ ਵੋਟਿੰਗ ਦੇ ਵਿੱਚ 1 2 3 4 ਦੇਣਾ ਪੈਂਦਾ ਆ ਤੇ ਉਹਦਾ ਵੀ ਸ਼ਾਇਦ ਇਹਦੇ ਉੱਤੇ ਪ੍ਰਭਾਵ ਪਿਆ। ਸਭ ਤੋਂ ਜ਼ਿਆਦਾ ਵੈਸੇ ਜੇ ਆਪਾਂ ਕਹਿ ਸਕਦੇ ਫਾਇਦੇ ਦੀ ਆਪਾਂ ਗੱਲ ਕਰ ਲਈਏ ਕਿ ਉਹ ਗ੍ਰੀਨ ਪਾਰਟੀ ਨੂੰ ਹੋਇਆ। ਗ੍ਰੀਨ ਪਾਰਟੀ 2 ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਆ। ਪਿਛਲੀ ਵਾਰ 1 ਸੀਟ ਸੀ ਮਾਇਆਵਾਰ ਤੋਂ, ਇਸ ਵਾਰ ਉਹ ਫੇਰ ਸੀਟ ਜਿੱਤ ਲਈ ਆ।
ਸਭ ਤੋਂ ਵੱਡੀ ਜਿਹੜੀ ਸੀਟ ਜਿਹੜੀ ਸਾਊਥ ਬ੍ਰਿਸਬੇਨ ਵਾਲੀ ਜਿੱਤੀ ਆ ਗ੍ਰੀਨ, ਇਹ ਬਹੁਤ ਖੁਸ਼ ਹੋਣਗੇ ਗ੍ਰੀਨ ਵਾਲੇ ਜੀ। ਤੇ ਉਹਨੂੰ ਹਰਾਇਆ ਵੀ ਇਹਨਾਂ ਨੇ ਜੈਕੀ ਨੂੰ ਟੈਡ ਨੂੰ, ਜਿਹੜੀ ਕਿ ਸਾਬਕਾ ਪ੍ਰੀਮੀਅਰ ਜੀ ਬਿਲਕੁਲ। ਗ੍ਰੀਨ ਪਾਰਟੀ ਦੀ ਗੱਲ ਕਰੀਏ ਤਾਂ ਇਹਦੇ ਜਿਹੜੇ ਰਿਜ਼ਲਟ ਆਏ ਉਹ ਬਹੁਤ ਹੀ ਜਿਹੜੇ ਸ਼ੌਕਿੰਗ, ਜਾਂ ਜਿਹੜੀ ਸਾਊਥ ਬ੍ਰਿਸਬੇਨ ਦੀ ਸੀਟ ਤੁਸੀਂ ਗੱਲ ਕਰ ਰਹੇ ਹੋ ਉਹਦੀ ਜਿੱਤ ਬਹੁਤ ਵੱਡੀ ਮੰਨੀ ਜਾ ਰਹੀ ਆ, ਕਿਉਂਕਿ ਜਿੱਦਾਂ ਇਹ ਜਿਹੜੀ ਬੜੇ ਹੈਰਾਨੀਜਨਕ ਆ ਇਹ ਨਤੀਜੇ। ਇਹ ਸਾਊਥ ਬ੍ਰਿਸਬੇਨ ਵਾਲੀ ਸੀਟ ਖਾਸ ਤੌਰ ਤੇ ਇਹਦਾ ਬਹੁਤ ਹੈਰਾਨੀਜਨਕ ਨਿਕਲਿਆ, ਕਿਉਂਕਿ ਇੱਕ ਸਾਬਕਾ ਡਿਪਟੀ ਪ੍ਰੀਮੀਅਰ ਉਹਨੂੰ ਹਰਾਉਣਾ। ਪਰ ਉਹਦੇ ਪਿੱਛੇ ਇੱਕ ਕਾਰਨ ਇਹ ਵੀ ਆ ਕਿ ਉਹਦਾ ਕਰਪਸ਼ਨ ਦੇ ਵਿੱਚ ਨਾਂ ਆਉਂਦਾ ਰਿਹਾ। ਉਹਦਾ ਇਹ ਕਿਹਾ ਜਾਂਦਾ ਕਿ ਜਿਹੜੀ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਵਿੱਚ ਆ ਉਹਦਾ ਇੰਟਰਫੀਰੈਂਸ ਹੈਗਾ, ਪ੍ਰਿੰਸੀਪਲ ਜਿਹੜੀ ਸਿਲੈਕਸ਼ਨ ਕਰਨੀ ਆ ਉਹਦੇ ਵਿੱਚ ਉਹ ਇੰਟਰਫੀਰੈਂਸ ਕਰ ਰਹੀ ਸੀ, ਜਿਹੜਾ ਕਿ ਸਿੱਧਾ ਇੱਕ ਤਰ੍ਹਾਂ ਦਾ ਕਰਪਸ਼ਨ ਵੱਲ ਨੂੰ ਜਾਂਦਾ ਆ। ਉਹਦੀ ਇਨਵੋਲਵਮੈਂਟ ਪਾਈ ਗਈ ਆ ਉਹਦੇ ਵਿੱਚ ਵੀ ਲੋਕਾਂ ਦੇ ਵਿੱਚ ਇਹਦਾ ਗਲਤ ਪ੍ਰਭਾਵ ਗਿਆ। ਗ੍ਰੀਨ ਪਾਰਟੀ ਨੂੰ ਸਿੱਧਾ ਇਸ ਗੱਲ ਦਾ ਫਾਇਦਾ ਹੋਇਆ। ਪਰ ਗ੍ਰੀਨ ਪਾਰਟੀ ਦਾ ਜਿਹੜਾ $450 ਮਿਲੀਅਨ ਦਾ ਇੱਕ ਉਹਨਾਂ ਦਾ ਪ੍ਰੋਜੈਕਟ ਹੈਗਾ, ਉਹ ਕਹਿ ਰਹੇ ਆ ਕਿ ਬ੍ਰੇਕਫਾਸਟ ਤੇ ਲੰਚ ਜਿਹੜਾ ਬੱਚਿਆਂ ਨੂੰ ਫ੍ਰੀ ਦੇਣਾ ਚਾਹੀਦਾ, ਜਿੱਦਾਂ ਆਪਣੇ ਇੰਡੀਆ ਦੇ ਵਿੱਚ ਮੀਲ ਦਿੰਦੇ ਆ, ਮਿਡ ਡੇ ਮੀਲ। ਬਿਲਕੁਲ ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਉਹਨਾਂ ਦੇ ਬੱਚੇ ਜਿਹੜੇ ਭੁੱਖੇ ਰਹਿੰਦੇ ਆ, ਬ੍ਰੇਕਫਾਸਟ ਤੇ ਲੰਚ ਉਹਨਾਂ ਨੂੰ ਮਿਲ ਨਹੀਂ ਪਾਉਂਦਾ, ਉਹਨਾਂ ਦੇ ਲਈ ਸਕੀਮ ਇਹਦਾ ਵੀ ਬਹੁਤ ਵਧੀਆ ਮਿਲਿਆ ਆ ਪ੍ਰਭਾਵ। ਬਾਕੀ ਸੀਟਾਂ ਦੇ ਵਿੱਚ ਵੀ ਕੁਝ ਸਵਿੰਗ ਇਹਨਾਂ ਨੂੰ ਦੇਖਣ ਨੂੰ ਮਿਲੀ ਆ ਕਿ ਇਹਨਾਂ ਦੇ ਫੇਵਰ ਦੇ ਵਿੱਚ ਕੁਝ ਵੋਟਾਂ ਜਿਹੜੀਆਂ ਆ ਵੱਧ ਆਈਆਂ, ਉਹਦਾ ਕਾਰਨ ਇਹੀ ਮੰਨਿਆ ਜਾ ਰਿਹਾ। ਦੂਜਾ ਹੈਗਾ ਕਿ ਜਿਹੜੀ ਪਾਮਰ ਹੋਣਾ ਦੀ ਨੈਸ਼ਨਲ ਆਸਟ੍ਰੇਲੀਅਨ ਪਾਰਟੀ ਆ ਜੀ, ਉਹਦਾ ਬੜਾ ਉਹਦਾ ਹੋ ਗਿਆ, ਕਿਉਂਕਿ ਸਭ ਤੋਂ ਜ਼ਿਆਦਾ ਖਰਚ ਉਹਨਾਂ ਨੇ ਕੀਤਾ। ਅਗਸਤ ਮਹੀਨੇ ਤੋਂ ਹੁਣ ਤੱਕ ਕੋਈ $4 ਮਿਲੀਅਨ ਦੇ ਕਰੀਬ ਉਹਨਾਂ ਨੇ ਖਰਚ ਕੀਤਾ ਸੀ, ਪਰ ਸੀਟ ਉਹਨਾਂ ਨੂੰ ਕੋਈ ਨਹੀਂ ਮਿਲੀ। ਉਹਦਾ ਇੱਕ ਇਹ ਵੀ ਕਾਰਨ ਹੋ ਗਿਆ ਕਿ ਉਹਨਾਂ ਨੇ ਇੱਕ ਪ੍ਰਚਾਰ ਜਿਹੜਾ ਇੱਕ ਕਹਿ ਲਓ ਕਿ ਗਲਤ ਪ੍ਰਚਾਰ ਵੀ ਉਹਨੂੰ ਕਹਿ ਸਕਦੇ ਆ, ਇੱਕ ਫੇਕ ਨਿਊਜ਼ ਉਹਨਾਂ ਨੇ ਲੜਾਈ ਕਿ ਲੇਬਰ ਪਾਰਟੀ ਜਿਹੜੀ ਆ ਡੈਥ ਟੈਕਸ ਲਾਉਣ ਜਾ ਰਹੀ ਆ, ਉਹਦਾ ਵੀ ਗਲਤ ਪ੍ਰਭਾਵ ਸ਼ਾਇਦ ਗਿਆ। ਪਰ ਇਹ ਤੋਂ ਲੋਕਾਂ ਨੇ ਇਹ ਵੀ, ਜਦੋਂ ਤੁਸੀਂ ਪਹਿਲਾਂ ਵਨ ਨੇਸ਼ਨ ਦੀ ਗੱਲ ਕੀਤੀ ਆ ਕਿ ਵਨ ਨੇਸ਼ਨ ਜਿਹੜਾ ਆ ਡਿਸਕ੍ਰਿਮੀਨੇਸ਼ਨ ਦੀ ਪਾਲਿਸੀ ਦੇ ਉੱਤੇ ਚੱਲਦੀ ਆ, ਲੋਕਾਂ ਨੇ ਠੁਕਰਾਤੀ। ਬਿਲਕੁਲ ਦੂਜੇ ਪਾਸੇ ਇਹਨੂੰ ਵੀ ਠੁਕਰਾਇਆ ਆ ਆਸਟ੍ਰੇਲੀਅਨ ਪਾਰਟੀ ਨੈਸ਼ਨਲ ਪਾਰਟੀ ਨੂੰ, ਕਿ ਉਹਦੇ ਵਿੱਚ ਕਿ ਇਹ ਹੋਇਆ ਕਿ ਇੰਨਾ $4 ਮਿਲੀਅਨ ਅਗਸਤ ਮਹੀਨੇ ਤੋਂ ਹੁਣ ਤੱਕ ਲਾਇਆ। ਤੁਸੀਂ ਹੋਰ ਸੋਸ਼ਲ ਮੀਡੀਆ ਦੇ ਉੱਤੇ, YouTube ਦੇ ਉੱਤੇ ਜਿੰਨਾ ਜ਼ਿਆਦਾ ਪ੍ਰਮੋਸ਼ਨ ਉਹਨਾਂ ਦੀ ਸੀ, ਇੱਕ ਵੀ ਸੀਟ ਹਾਸਲ ਨਹੀਂ ਕਰ ਪਾਏ। ਇਹਦਾ ਮਤਲਬ ਇਹ ਵੀ ਆ ਕਿ ਲੋਕੀ ਇਹ ਅਵੇਅਰਨੈਸ ਦਿਖਾਉਂਦੀ ਆ ਆਸਟ੍ਰੇਲੀਅਨ ਲੋਕਾਂ ਜਾਂ ਕੁਈਨਜ਼ਲੈਂਡ ਦੇ ਲੋਕਾਂ ਦੀ ਕਿ ਪੈਸੇ ਦੇ ਨਾਲ ਵੋਟਾਂ ਨਹੀਂ ਖਰੀਦ ਸਕਦੇ। ਹੁਣ ਜਿਹੜੀ ਸਾਊਥ ਬ੍ਰਿਸਬੇਨ ਦੀ ਆਪਾਂ ਗੱਲ ਕਰ ਸਕਦੇ ਹਾਂ, ਜੇ ਕੋਈ ਬੰਦਾ ਕਰਪਟ ਇੱਥੇ ਖੜਦਾ ਆ, ਭਾਵੇਂ ਉਹ ਡਿਪਟੀ ਪ੍ਰੀਮੀਅਰ ਕਿਉਂ ਨਹੀਂ ਹੈਗੀ, ਉਹਨੂੰ ਹਰਾ ਦਿੰਦੇ ਆ ਲੋਕ। ਇਸੇ ਕਰਕੇ ਇਹਨਾਂ ਲੋਕਾਂ ਦੇ ਵਿੱਚ ਖਾਸੀਅਤ ਹੈਗੀ ਆ। ਬਾਕੀ ਕੇਟਸ ਜਿਹੜੀ ਪਾਰਟੀ ਹੈਗੀ ਆ, ਉਹਨਾਂ ਨੇ ਇਸ ਵਾਰ, ਪਹਿਲਾਂ ਵੀ ਉਹਨਾਂ ਦੀਆਂ 3 ਸੀਟਾਂ ਸੀ, ਇਸ ਵਾਰ ਵੀ ਉਹਨਾਂ ਨੇ ਬਰਕਰਾਰ ਰੱਖੀਆਂ 3 ਸੀਟਾਂ, ਤੀਜੀ ਉਹਨਾਂ ਦੀ ਵੱਡੀ ਪਾਰਟੀ ਬਣੀ ਆ। ਜੀ ਦਲਜੀਤ ਜੀ, ਜਿੱਦਾਂ ਤੁਸੀਂ ਗੱਲ ਕੀਤੀ ਕਿ ਇੱਕ ਪਾਰਟੀ ਵੱਲੋਂ $4 ਮਿਲੀਅਨ ਲਾਏ ਗਏ, ਤਾਂ ਜੇ ਅਕਰ ਆਪਾਂ ਨਜ਼ਰ ਮਾਰੀਏ ਤਾਂ ਰਾਜਨੀਤੀ ਕਿਤੇ ਵੀ ਵੱਖਰੀ ਨਹੀਂ ਹੈ। ਆਪਾਂ ਭਾਰਤ ਨਾਲ ਕੰਪੈਰੀਜ਼ਨ ਕਰੀਏ, ਭਾਰਤ 'ਚ ਅਕਸਰ ਗੱਲ ਚੱਲਦੀ ਹੈ ਕਿ ਵੋਟਾਂ 'ਤੇ ਬਹੁਤ ਸਾਰਾ ਪੈਸਾ ਲਾਇਆ ਜਾਂਦਾ ਪਾਰਟੀਆਂ ਵੱਲੋਂ, ਬਹੁਤ ਇੱਦਾਂ ਹੀ ਇੱਥੇ ਜਿਵੇਂ ਪੈਸੇ ਲਾਏ ਜਾਂਦੇ, ਇੱਕ ਦੂਜੇ 'ਤੇ ਝੂਠੇ ਇਲਜ਼ਾਮ ਲਾਏ ਜਾਂਦੇ ਆ। ਪਰ ਫਰਕ ਹੈ ਸਿਰਫ ਅਵੇਅਰਨੈਸ ਦਾ। ਸਾਡੇ ਲੋਕਾਂ ਦੇ ਵਿੱਚ ਸ਼ਾਇਦ ਉਹ ਅਵੇਅਰਨੈਸ ਦੀ ਘਾਟ ਆ ਜਿਹੜੀ ਇੱਥੋਂ ਦੇ ਲੋਕਾਂ ਦੇ ਵਿੱਚ ਨਹੀਂ। ਬਿਲਕੁਲ ਇਹ ਨਤੀਜੇ ਦਰਸਾਉਂਦੇ ਆ ਇਹ ਗੱਲਾਂ ਕਿ ਲੋਕੀ ਅਵੇਅਰ ਆ। ਨਹੀਂ ਤਾਂ ਗ੍ਰੀਨ ਪਾਰਟੀ ਵਰਗੀ ਛੋਟੀ ਪਾਰਟੀ ਜਿਹੜੀ ਕਿ ਬਹੁਤ ਘੱਟ ਖਰਚ ਕਰਦੀ ਆ, ਉਹਨਾਂ ਦਾ ਜਿੱਤਣਾ ਇਹ ਇੱਕ ਸ਼ੁਭ ਸੰਕੇਤ ਆਪਾਂ ਇਹਨੂੰ ਕਹਿ ਸਕਦੇ ਆ। ਨੋ ਡਾਊਟ ਕਿ ਲੇਬਰ ਪਾਰਟੀ ਬਹੁਤ ਚਿਰ ਤੋਂ ਜਿੱਤਦੀ ਆ ਰਹੀ ਹੈ, ਲਗਾਤਾਰ ਤੀਜੀ ਟਰਮ ਆ ਉਹਨਾਂ ਦੀ, ਤੇ ਉਹ ਪਹਿਲੀ ਔਰਤ ਆ ਜਿਹੜੀ ਕਿ ਇੰਨਾ ਲੰਮਾ ਸਮਾਂ ਵਰਲਡ ਵਾਰ 2 ਤੋਂ ਬਾਅਦ ਇੰਨਾ ਲੰਬਾ ਸਮਾਂ ਜਿਨ੍ਹਾਂ ਨੇ ਪ੍ਰੀਮੀਅਰ ਦੇ ਤੌਰ ਦੇ ਉੱਤੇ ਕੰਮ ਕਰਨਾ ਹੈ। ਇਹ ਵੀ ਇੱਕ ਵਧੀਆ ਗੱਲ ਹੈ ਕਿ ਔਰਤਾਂ ਨੂੰ ਵੀ ਰੈਪਰੈਜ਼ੈਂਟੇਸ਼ਨ ਜਿਹੜੀ ਆ ਦਿੱਤੀ ਜਾਣੀ ਆ, ਭਾਵੇਂ ਕਿ ਜਿਹੜੇ ਨੈਸ਼ਨਲ ਲਿਬਰਲ ਪਾਰਟੀ ਆ ਉਹਨਾਂ ਦੇ ਵੀ ਜਿਹੜੀ ਲੀਡਰ ਸੀ ਉਹ ਵੀ ਇੱਕ ਲੇਡੀ ਸੀ। ਇਹ ਇੱਕ ਵਧੀਆ ਸੰਕੇਤ ਹੈ ਕਿ ਔਰਤਾਂ ਦੀ ਜਿਹੜੀ ਭਾਈਵਾਲੀ ਆ ਉਹ ਵੀ ਅਹਿਮ ਹੈ ਇਸ ਮੁੱਦੇ ਦੇ ਉੱਤੇ, ਤੇ ਲਗਾਤਾਰ ਇੱਦਾਂ ਵਿਸ਼ਵਾਸ ਰੱਖਣਾ ਉਹ ਵੀ ਇੱਕ ਵਧੀਆ ਸੰਕੇਤ ਆ। ਬਿਲਕੁਲ। ਸੋ ਬਿਲਕੁਲ ਕੁਈਨਜ਼ਲੈਂਡ ਸੂਬੇ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਲੇਬਰ ਪਾਰਟੀ ਉਹਨੇ ਆਪਣੀ ਸਰਕਾਰ ਬਣਾ ਲਈ ਹੈ। ਸੋ ਸਾਡੇ ਪੂਰੇ ਇੰਡੋਜ਼ ਟੀਵੀ ਦੇ ਅਦਾਰੇ ਵੱਲੋਂ ਲੇਬਰ ਪਾਰਟੀ ਨੂੰ ਬਹੁਤ ਸ਼ੁਭ ਕਾਮਨਾਵਾਂ, ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਉਹ ਅੱਗੇ ਵੀ ਲੋਕ ਭਲਾਈ ਲਈ, ਲੋਕਾਈ ਲਈ ਸੇਵਾ ਕਰਦੇ ਆਏ ਆ, ਕੰਮ ਕਰਦੇ ਆਏ ਆ, ਉਸ ਤਰ੍ਹਾਂ ਹੀ ਉਹ ਅੱਗੇ ਕਰਦੇ ਰਹਿਣਗੇ। ਦਲਜੀਤ ਜੀ, ਇਸ ਤੋਂ ਬਾਅਦ ਮੈਂ ਕਿਸਾਨਾਂ ਵੱਲ ਜਾਣਾ ਚਾਹੂੰਗਾ। ਭਾਰਤ ਵੱਲ ਮੋੜਾ ਕੱਟੀਏ ਤਾਂ ਕਿਸਾਨਾਂ ਦੀ ਗੱਲ ਸਭ ਤੋਂ ਪਹਿਲਾਂ ਕਰਨੀ ਬਣਦੀ ਹੈ, ਕਿਉਂਕਿ ਕਿਸਾਨ ਜਿੱਦਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਪਿਛਲੇ ਲੰਮੇ ਸਮੇਂ ਤੋਂ ਸੜਕਾਂ ਤੇ ਪਟੜੀਆਂ ਤੇ ਆਪਣੇ ਸਿਰ ਜੋੜ ਕੇ ਬੈਠੇ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਆ। ਪਿਛਲੇ ਦਿਨੀ ਕਿਸਾਨਾਂ ਦੇ ਜਿਹੜੇ ਆਗੂ ਆ, ਪੂਰੇ ਦੇਸ਼ ਭਰ ਦੇ ਆਗੂਆਂ, ਉਹਨਾਂ ਦੀ ਇੱਕ ਮੀਟਿੰਗ ਹੁੰਦੀ ਆ ਦਿੱਲੀ ਵਿੱਚ। ਉਹਦੇ ਵਿੱਚ ਫੈਸਲੇ ਲਏ ਗਏ 2-3 ਕਾਫੀ ਵੱਡੇ। ਇੱਕ ਤਾਂ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ 25-26 ਤਰੀਕ ਨਵੰਬਰ ਨੂੰ ਪੂਰੇ ਦੇਸ਼ ਵੱਲ ਦੇ ਕਿਸਾਨਾਂ ਵੱਲੋਂ ਦਿੱਲੀ ਦਾ ਘਰਾਓ ਜਾਂ ਦਿੱਲੀ ਵੱਲ ਨੂੰ ਜਿਹੜਾ ਵਤੀਰਾ ਘੱਟ ਕੇ ਤੁਰਿਆ ਜਾਵੇ। ਤਾਂ ਦੂਸਰਾ ਜਿਹੜਾ ਫੈਸਲਾ ਲਿਆ ਗਿਆ ਉਹ ਸੀਗਾ 5 ਨਵੰਬਰ ਨੂੰ 4 ਘੰਟੇ ਦਾ ਚੱਕਾ ਜਾਮ। ਉਹ ਇਹ ਜਿਹੜਾ ਚੱਕਾ
ਚੱਕਾ ਜਾਮ ਦੀ ਜਿਹੜੀ ਤਿਆਰੀ ਆ ਉਹ ਇਸ ਵਕਤ ਪੁਰਜ਼ੋਰ ਚੱਲ ਰਹੀ ਆ, ਇਸ ਨੂੰ ਸਫਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਤੁਹਾਨੂੰ ਲੱਗਦਾ ਕਿ ਕਿਸਾਨਾਂ ਵੱਲੋਂ ਵਿੱਢੀ ਗਈ ਇਸ ਵੱਡੀ ਮੁਹਿੰਮ ਨੂੰ ਜਾਂ ਐਡੀ ਵੱਡੀ ਇਸ ਵੱਡੇ ਪੈਮਾਨੇ ਤੇ ਕੀਤੀ ਗਈ ਕੋਸ਼ਿਸ਼ ਨੂੰ ਸਰਕਾਰਾਂ ਤੱਕ ਜਿਹੜਾ ਮੈਸੇਜ ਪਹੁੰਚਾਉਣ 'ਚ ਕਿਸਾਨ ਪਹੁੰਚਾਉਣਾ ਚਾਹੁੰਦੇ ਆ, ਪਹੁੰਚੂਗਾ? ਦੇਖੋ, ਜੇ ਕਹੀਏ ਕਿ ਪਹਿਲੀ ਵਾਰ ਨਹੀਂ ਘਰਾਓ ਹੋਣ ਜਾ ਰਿਹਾ, ਮਹਾਰਾਸ਼ਟਰ ਦੇ ਕਿਸਾਨ ਵੀ ਇੱਥੇ ਕਰਦੇ ਰਹੇ, ਕਰਨਾਟਕਾ ਦੇ ਵੀ ਆਉਂਦੇ ਰਹੇ ਆ, ਦਿੱਲੀ ਵੱਲ ਨੂੰ ਆਉਂਦੇ ਆ, ਜੰਤਰ ਮੰਤਰ ਦੇ ਧਰਨੇ ਦਿੰਦੇ ਆ, ਬਹੁਤ ਚਰਨ ਆਪਣੇ ਜਿਹੜੇ ਕਹਿ ਲਓ ਕਿ ਆਪਣੀਆਂ ਸ਼ਰਟਾਂ ਵੀ ਲਾ ਕੇ ਪ੍ਰਦਰਸ਼ਨ ਕਰਦੇ ਰਹੇ ਆ ਕਿਸਾਨ, ਬਹੁਤ ਜ਼ਿਆਦਾ ਹੋਏ ਆ। ਪਰ ਡਿਪੈਂਡ ਕਰਦਾ ਆ ਕਿ ਇੱਥੇ ਵੋਟ ਦੀ ਰਾਜਨੀਤੀ ਆ ਜੀ। ਪ੍ਰੈਸ਼ਰ ਗਰੁੱਪ ਪਹਿਲਾਂ ਬਹੁਤ ਹੁੰਦਾ ਸੀ ਕਿ ਪ੍ਰੈਸ਼ਰ ਗਰੁੱਪ ਜਿਹੜਾ ਆ ਲੋਕਾਂ ਸਰਕਾਰਾਂ ਦੇ ਉੱਤੇ ਦਬਾਅ ਪੈ ਜਾਂਦਾ ਹੁੰਦਾ ਸੀ, ਪਰ ਹੁਣ ਕੁਛ ਆਪਾਂ ਕਹਿ ਸਕਦੇ ਆ ਸਾਲਾਂ ਤੋਂ ਇਹ ਬਣ ਗਿਆ ਕਿ ਪ੍ਰੈਸ਼ਰ ਗਰੁੱਪ ਨੂੰ ਸਰਕਾਰਾਂ ਕੁਛ ਮੰਨਦੀਆਂ ਹੀ ਨਹੀਂ ਜੀ। ਤੇ ਉਹਦਾ ਕਾਰਨ ਸ਼ਾਇਦ ਇਹੀ ਹੈਗਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਤਾਂ ਹੋ ਰਹੀ ਆ, ਪਰ ਵੋਟਾਂ ਫੇਰ ਉਹ ਜਿੱਤ ਜਾਂਦੇ ਆ ਜੀ। ਲੋਕ ਸਰਕਾਰਾਂ ਨੂੰ ਲੱਗਦਾ ਹੈ ਕਿ ਇਲੈਕਸ਼ਨਸ ਦੇ ਵੇਲੇ ਕੁਛ ਨਾ ਕੁਛ ਇਦਾਂ ਦੇ ਵਧੀਆ ਲੁਭਾਵਣੇ ਐਲਾਨ ਕਰ ਦੋ, ਉਸ ਤੋਂ ਬਾਅਦ 4 ਸਾਲ ਜੋ ਸਾਡੀਆਂ ਮੰਨ ਆਈਆਂ ਹੁੰਦੀਆਂ ਉਹਦਾ ਪ੍ਰਭਾਵ ਪਏਗਾ। ਦੂਜਾ 5 ਨਵੰਬਰ ਨੂੰ ਜਿਹੜਾ ਉਹਦਾ ਨੋ ਡਾਊਟ ਕਿ 4 ਜਿਹੜੇ ਘੰਟੇ ਦਾ ਹੋਣਾ ਆ ਚੱਕਾ ਜਾਮ। ਪਹਿਲਾਂ ਵੀ ਜੇ ਆਪਾਂ ਦੇਖੀਏ ਕਿ ਇਕਨੋਮੀ ਜਾਂ ਖਾਸ ਤੌਰ ਤੇ ਕਰੋਨਾ ਤੋਂ ਬਾਅਦ ਕਿੰਨੀ ਇਕਨੋਮੀ ਸਾਡੀ ਮਾੜੀ ਹੋ ਚੁੱਕੀ ਆ। ਹੁਣ ਅਸੀਂ 4-4 ਘੰਟੇ ਦੇ ਜਿਹੜੇ ਇਦਾਂ ਦੇ ਵੀ ਲੱਗਦੇ ਆ, ਚਾਹੇ ਆਪਾਂ ਰੇਲਾਂ ਰੋਕੀਆਂ ਹੋਈਆਂ ਆ, ਉਹਦੇ ਵੀ ਗਲਤ ਪ੍ਰਭਾਵ ਪੈ ਰਹੇ ਆ ਇਕਨੋਮੀ ਦੇ ਉੱਤੇ। ਖਾਸ ਤੌਰ ਤੇ ਹੁਣ ਆਪਾਂ ਦੇਖੀਏ ਕਿ ਜਿਹੜੀਆਂ ਐਸੈਂਸ਼ੀਅਲ ਨੀਡਸ ਹੈਗੀਆਂ, ਸਾਡੀਆਂ ਜ਼ਰੂਰੀ ਵਸਤਾਂ ਹੈਗੀਆਂ, ਰੇਲਵੇ ਨਾ ਹੋਣ ਦੇ ਕਰਕੇ ਉਹ ਵੀ ਰੁਕੀਆਂ ਹੋਈਆਂ ਤੇ ਕਿਹਾ ਜਾ ਰਿਹਾ ਵੀ ਬਹੁਤ ਘੱਟ ਖਾਦ ਰਹਿ ਗਈ ਆ, ਖਾਸ ਤੌਰ ਤੇ ਲੁਧਿਆਣਾ ਜ਼ਿਲ੍ਹਾ ਦੇ ਵਿੱਚ DPE ਨਹੀਂ ਮਿਲ ਰਹੀ ਜੀ, ਤੇ ਇਸ ਕਰਕੇ ਉਹ ਜਿਹੜੀਆਂ ਖਾਦਾਂ ਆ ਉਹਨਾਂ ਉੱਤੇ ਵੀ ਚੱਲ ਰਿਹਾ ਆ ਕਿ ਸਾਡੇ ਜਿਹੜੇ ਫੈਕਟਰੀਜ਼ ਆ ਉਹਨਾਂ ਦਾ ਮਾਲ ਜਿਹੜਾ ਆ ਬਾਹਰ ਨਹੀਂ ਆ ਰਿਹਾ, ਕੱਚਾ ਮਾਲ ਇੱਧਰ ਨਹੀਂ ਆ ਰਿਹਾ, ਫੈਕਟਰੀਜ਼ ਨੂੰ ਜੰਦਰੇ ਲੱਗਣ ਦੇ ਕਗਾਰ ਉੱਤੇ ਅਸੀਂ ਪਹੁੰਚ ਗਏ ਆ। ਇਸ ਕਰਕੇ ਬੜਾ ਕ੍ਰੂਸ਼ਲ ਆ, ਪਰ ਸਰਕਾਰ ਸੈਂਟਰੀ ਸਰਕਾਰ ਕੋਈ ਗਬਲਾ ਹੱਲ ਲੱਭ ਨਹੀਂ ਰਹੀ। ਭਾਵੇਂ ਮੀਟਿੰਗਸ ਹੋਈਆਂ, ਪਰ ਮੀਟਿੰਗਸ ਦੇ ਵਿੱਚ ਉਹ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਆਪਣੇ ਕੋਈ ਗੱਲ ਅਸੀਂ ਕਰ ਪਾਈਏ ਜੀ। ਇਸ ਕਰਕੇ 26-27 ਨਵੰਬਰ ਨੂੰ ਫੇਰ ਰੱਖਿਆ। ਇਹਦਾ ਮਤਲਬ ਇਹ ਹੈ ਕਿ ਇੱਕ ਬਹੁਤ ਲੰਬਾ ਇਹ ਰੂਟੀਨ ਦੇ ਵਿੱਚ ਗੱਲ ਚਲੇ ਗਈ ਆ, ਤੇ ਹੁਣ ਕਿੰਨਾ ਚਿਰ ਤੱਕ, ਕਿਉਂਕਿ ਜਿੰਨਾ ਲੰਬਾ ਸੰਘਰਸ਼ ਚੱਲਦਾ ਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਹੋ ਜਾਂਦਾ ਕਿ ਯਾਰ ਅਸੀਂ ਆਪਣੇ ਕੰਮ ਕਾਰ ਕਰਨੇ ਆ ਜੀ, ਅਸੀਂ ਲਗਾਤਾਰ ਨਹੀਂ ਕਰ ਸਕਦੇ। ਸਰਕਾਰਾਂ ਨੂੰ ਵੀ ਇਹ ਗੱਲ ਪਤਾ ਆ ਕਿ ਲੋਕੀ ਕਿੰਨਾ ਚਿਰ ਕਰ ਲੈਣਗੇ। ਸਾਡਾ ਜਿਹੜਾ ਨੁਕਸਾਨ ਆ ਕਰੋਨਾ ਨਾ ਤਾਂ ਇਹੀ ਲੱਗਣਾ ਕਿ ਜੀ ਕਿਸਾਨਾਂ ਨੇ ਇੱਦਾਂ ਕੁਛ ਕੀਤਾ ਇਹਦੇ ਕਰਕੇ ਹੋਇਆ, ਉਹਨੀ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਆ ਉਹ ਵੀ ਇਸ ਸੰਘਰਸ਼ ਦੇ ਵਿੱਚ ਲੁਕਾਉਣੀਆਂ ਜੀ। ਜਦੋਂ ਲੋਕਾਂ ਨੇ ਸਵਾਲ ਕਰਨੇ ਆ ਕਿ ਅਵੇਅਰ ਲੋਕਾਂ ਨੇ ਕਿ ਸਾਡੀ ਇਕਨੋਮੀ ਕਿੱਥੇ ਗਈ ਆ, ਇਕਨੋਮੀ ਦੇ ਬਹੁਤ ਮਾੜੇ ਹਾਲਾਤ ਹੋ ਚੁੱਕੇ ਆ। ਇਹ ਕਿਹਾ ਜਾ ਰਿਹਾ ਕਿ 2025 ਤੱਕ ਬੰਗਲਾਦੇਸ਼ ਤੋਂ ਵੀ ਅਸੀਂ ਪਿੱਛੇ ਰਹਿ ਜਾਣਾ ਆ ਇਕਨੋਮੀ ਦੇ ਮਾਮਲੇ ਦੇ ਵਿੱਚ, ਤੇ ਸਾਡੇ ਜਿੰਨੇ ਵੀ ਗੁਆਂਢੀ ਮੁਲਕ ਹੈਗੇ ਆ ਉਹ ਲਗਾਤਾਰ ਸਾਡੇ ਤੋਂ ਅੱਗੇ ਜਾ ਰਹੇ ਆ ਤੇ ਉਹਦਾ ਪ੍ਰਭਾਵ ਪੈਣਾ। ਇਸ ਕਰਕੇ ਇਹ ਬਹਾਨੇ ਬਣਾਏ ਜਾ ਰਹੇ ਆ ਕਿ ਇਹਦੇ ਪਿੱਛੇ ਪੋਲੀਟੀਕਲ ਸਾਜ਼ਿਸ਼ਾਂ ਹੈਗੀਆਂ, ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਸੀ ਜੀ। ਤੇ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਆ ਕਿ ਕਿਹੋ ਜਿਹਾ ਇਹਦਾ। ਪਰ ਦਲਜੀਤ ਜੀ, ਜਿੱਦਾਂ ਤੁਸੀਂ ਕਿਹਾ ਕਿ ਕਦੀ ਮਹਾਰਾਸ਼ਟਰ ਦੇ ਕਿਸਾਨ ਜਾਂਦੇ ਆ ਜਾਂ ਕਦੀ ਕਿਸੇ ਹੋਰ ਸੂਬੇ ਤੇ ਜਾਂਦੇ ਆ, ਪਰ ਜਿਸ ਤਰੀਕੇ ਨਾਲ ਇਹ ਸਾਂਝਾ ਇੱਕ ਪ੍ਰੋਗਰਾਮ ਰੱਖਿਆ ਗਿਆ ਕਿ ਪੂਰੇ ਦੇਸ਼ 'ਚੋਂ ਕਿਸਾਨ ਇਕੱਠੇ ਹੋ ਕੇ ਜਾਣਗੇ, ਤੇ ਪਿਛਲੇ ਸਮੇਂ ਤੋਂ ਲੰਮੇ ਸਮੇਂ ਤੋਂ ਬੇਸ਼ੱਕ ਜਿੱਦਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਪਰ ਗੱਲ ਨਹੀਂ ਸੁਣੀ ਜਾ ਰਹੀ, ਉਹ ਸ਼ਾਇਦ ਜਿਹੜੀ ਸਰਕਾਰ ਦੀ ਮਾਨਸਿਕਤਾ ਇਹੀ ਆ ਕਿ ਸਿਰਫ ਇਹ ਜਿਹੜਾ ਸੰਘਰਸ਼ ਆ ਇਹ ਸਿਰਫ ਪੰਜਾਬ ਜਾਂ ਹਰਿਆਣੇ ਦੇ ਕਿਸਾਨਾਂ ਦਾ ਆ, ਪਰ ਜਦੋਂ ਪੂਰੇ ਦੇਸ਼ 'ਚੋਂ ਇਹ ਜਿਹੜਾ ਸਾਂਝਾ ਹੰਬਲਾ ਵੱਜਣਾ ਆ, ਸਾਂਝੇ ਤੌਰ ਤੇ ਵਿਰੋਧ ਹੋਣਾ ਆ, ਤੁਹਾਨੂੰ ਲੱਗਦਾ ਕਿ ਇਹ ਜਿਹੜੀ ਆਵਾਜ਼ ਆ ਉਦੋਂ ਫਿਰ ਸਰਕਾਰ ਦੇ ਕੰਨਾਂ ਤੱਕ ਪਹੁੰਚੂਗੀ? ਮੈਨੂੰ ਲੱਗਦਾ ਕਿ ਬਿਹਾਰ ਦੇ ਇਲੈਕਸ਼ਨਸ ਤੋਂ ਕੁਛ ਨਾ ਕੁਛ ਸਥਿਤੀ ਕਲੀਅਰ ਹੋ ਜਾਣੀ ਹੈ ਜੀ। ਬਿਹਾਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਇਸ ਕਿਸਾਨ ਵਿਰੋਧ ਤੋਂ ਬਾਅਦ ਲਗਾਤਾਰ ਵੋਟਾਂ ਦੇ ਉੱਤੇ ਫਰਕ ਪੈ ਰਿਹਾ, ਇਹ ਕਿਹਾ ਜਾ ਰਿਹਾ ਆ ਕਿ ਜਿਹੜੀ RJD ਹੈਗੀ, ਰਾਸ਼ਟਰੀ ਜਨਤਾ ਦਲ, ਉਹ ਲਗਾਤਾਰ ਅੱਗੇ ਜਾ ਰਹੀ ਆ। ਉਹਦਾ ਸਿੱਧਾ ਪ੍ਰਭਾਵ ਇਹੀ ਕਿਹਾ ਜਾ ਰਿਹਾ ਆ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਜਿਹੜੇ ਵਿਰੋਧ ਦੇ ਚੱਲਦੇ ਆ, ਲੋਕਾਂ ਦਾ ਜਿਹੜਾ ਰੁਝਾਨ ਆ ਉਹ ਨਿਤਿਸ਼ ਕੁਮਾਰ ਵਾਲੇ ਪਾਸਿਓਂ ਹਟ ਕੇ ਇੱਧਰ ਨੂੰ ਹੋ ਰਿਹਾ ਆ। ਇਸ ਕਰਕੇ ਉਹ ਹੋ ਸਕਦਾ ਆ ਕਿ ਇਹਦੇ ਵਿੱਚ ਜੇ ਹਾਰ ਹੁੰਦੀ ਆ, ਨਿਤਿਸ਼ ਕੁਮਾਰ ਕਿਉਂਕਿ ਸਪੋਰਟ ਕਰਦਾ ਆ ਤੇ ਭਾਜਪਾ ਦੀ ਵੀ, ਦੋਨਾਂ ਦੇ ਵਿੱਚ ਦੇਖ ਕੇ ਆਉਣ ਵਾਲੇ ਦਿਨਾਂ ਵਿੱਚ ਜੇ ਇਹ ਬੁਰੀ ਤਰ੍ਹਾਂ ਹਾਰਦੇ ਆ, ਉਸ ਤੋਂ ਬਾਅਦ ਇੱਕ ਸਿੱਧਾ ਜਾਣਾ ਆ ਇਹਦਾ ਪ੍ਰਭਾਵ ਜੀ ਰੇਲਾਂ ਰੋਕਣ ਦੇ ਨਾਲ ਉਹ ਵੀ, ਜਾਂ ਕਿੱਦਾਂ ਕਿ ਅਸੀਂ ਹੋਰ ਵੀ ਸਟੇਟਸ ਦੇ ਵਿੱਚ ਜਦੋਂ ਜਾਣੀਆਂ ਲਗਾਤਾਰ ਇਹਨਾਂ ਦੀਆਂ ਜੇ ਹਾਰਾਂ ਹੁੰਦੀਆਂ ਉਸ ਤੋਂ ਬਾਅਦ ਸ਼ਾਇਦ ਇਹ ਝੁਕਣਗੀਆਂ, ਅਦਰਵਾਈਜ਼ ਲੱਗਦਾ ਨਹੀਂ। ਅਦਰਵਾਈਜ਼ ਜਿਹੜਾ ਆ ਮੋਦੀ ਹੋਣਾ ਦਾ ਜਿਹੜਾ ਸਖਤ ਰਵੱਈਆ ਹੈ ਉਹ ਲੋਕਾਂ ਦੇ ਸਾਹਮਣੇ ਉਹ ਐਡੀ ਛੇਤੀ ਝੁਕਣ ਦੇ ਆਦੀ ਨਹੀਂ ਹੈਗੇ। ਪਰ ਇੱਕ ਬੰਨੇ ਤਾਂ ਦਲਜੀਤ ਜੀ ਕਿਸਾਨ ਜਿਹੜੇ ਆ ਉਹ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਆ ਕਿ ਜਿਹੜੇ 3 ਵਿਰੋਧੀ ਜਿਹੜੇ ਕਾਨੂੰਨ ਆ, ਕਿਸਾਨ ਵਿਰੋਧੀ ਕਾਨੂੰਨ ਹੈ, ਇਹਨਾਂ ਨੂੰ ਰੱਦ ਕੀਤਾ ਜਾਵੇ। ਤਾਂ ਦੂਜੇ ਪਾਸੇ ਸਰਕਾਰ ਨੇ ਜਿਹੜੇ ਆਪਣੀ ਦਾਤੀ ਦੇ ਦੰਦੇ ਆ
ਉਹ ਕਿਸਾਨਾਂ ਪ੍ਰਤੀ ਹੋਰ ਵੀ ਤਿੱਖੇ ਕਰ ਦਿੱਤੇ ਆ, ਕਿਉਂਕਿ ਇੱਕ ਆਰਡੀਨੈਂਸ ਉਹਨਾਂ ਵੱਲੋਂ ਹੋਰ ਪਾਸ ਕੀਤਾ ਗਿਆ ਜਿਹਦੇ ਮੁਤਾਬਕ ਜਿਹੜਾ ਕੋਈ ਵੀ ਪਰਾਲੀ ਸਾੜਨ ਵਾਲਾ ਕਿਸਾਨ ਆ ਉਹਨੂੰ 1 ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਦੀ ਕੈਦ ਹੋਊਗੀ। ਇਹਨੂੰ ਕਿਦਾਂ ਦੇਖਦੇ ਹੋ ਤੁਸੀਂ? ਦੇਖੋ ਇਹਦਾ ਜਿਹੜਾ ਮੁੱਦਾ ਆ ਕਿਸਾਨਾਂ ਦੇ ਨਾਲ ਵੀ ਆਪਾਂ ਦੇਖ ਸਕਦੇ ਹਾਂ, ਪਰ ਅਸਲ ਦੇ ਵਿੱਚ ਕੀ ਆ ਕਿ ਨੈਸ਼ਨਲ ਕੈਪੀਟਲ ਰੀਜਨ ਜਿਹਨੂੰ ਆਪਾਂ NCR ਵੀ ਕਹਿੰਦੇ ਨੇ, ਦਿੱਲੀ ਵਾਲਾ ਏਰੀਆ ਜਿਹੜਾ ਕਿ ਕੈਪੀਟਲ ਆ ਜੀ, ਜਿਹਦੇ ਵਿੱਚ ਕਿ ਸਾਰੀਆਂ ਜਿੰਨਾ ਵੀ ਬਿਊਰੋਕ੍ਰੇਸੀ ਜਾਂ ਦੇਸ਼ਾਂ ਵਿਦੇਸ਼ਾਂ ਦੇ ਨਾਲ ਸਾਡਾ ਸੰਪਰਕ ਆ, ਜਾਂ ਕਹਿ ਲਓ ਕਿ ਸਾਡਾ ਹੈਡ ਆ ਜੀ, ਸ਼ਹਿਰ ਆ ਸਾਡਾ ਸਾਰੇ ਦੇਸ਼ ਦਾ, ਉੱਥੇ ਬਹੁਤ ਜ਼ਿਆਦਾ ਪੋਲੂਸ਼ਨ ਦਾ ਇਸ ਵੇਲੇ ਮਾੜਾ ਹਾਲ ਹੈ ਜੀ। ਉਹਦਾ ਦੋਸ਼ ਫਿਰ ਉਹੀ ਗੱਲ ਹੋ ਜਾਂਦੀ ਹੈ ਕਿ ਦੋਸ਼ ਕਿਹਨੂੰ ਦਿੱਤਾ ਜਾਵੇ। ਜੀ, ਸਰਕਾਰਾਂ ਵੀ ਤਰੀਕੇ ਲੱਭਦੀਆਂ ਆ ਕਿ ਅਸੀਂ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਉਹਨਾਂ ਨੂੰ ਲੁਕਾਉਣ ਦੇ ਲਈ ਕਿਹਦੇ ਉੱਤੇ ਗੱਲ ਸਿੱਖੀਏ, ਤੇ ਈਜ਼ੀ ਟਾਰਗੇਟ ਜਿਹੜਾ ਆ ਉਹ ਕਿਸਾਨ ਹੈਗਾ ਜੀ। ਉਹਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ, ਸੁਪਰੀਮ ਕੋਰਟ ਨੇ ਐਲਾਨ ਕਰ ਦਿੱਤਾ, ਕਿਹਾ ਕਿ ਇਹਦਾ ਦੱਸੋ ਕਿ ਕਾਰਨ ਕੀ ਆ। ਉਹਦੇ ਵਿੱਚ ਫਿਰ ਹਰ ਵਾਰੀ ਇਹ ਹਰ ਸਾਲ ਇਦਾਂ ਹੁੰਦੀ ਆ ਕਿ ਉਹ ਸਾਰਾ ਜਿਹੜਾ ਨਜ਼ਲਾ ਆ ਉਹ ਕਿਹਦੇ ਉੱਤੇ ਸਿੱਟਿਆ ਜਾਵੇ, ਪੰਜਾਬ ਉੱਤੇ ਜੀ, ਰਾਜਸਥਾਨ ਉੱਤੇ, ਹਰਿਆਣਾ ਉੱਤੇ, ਕਿ ਕੁਛ ਇਲਾਕਾ ਉੱਤਰ ਪ੍ਰਦੇਸ਼ ਦਾ, ਕਿ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਇਹ ਪਰਾਲੀ ਜਾਂ ਕਣਕ ਦਾ ਜਿਹੜਾ ਨਾੜ ਆ ਸਾੜਦੇ ਆ, ਉਸ ਤੋਂ ਬਾਅਦ ਧੂੰਆਂ ਉਤਪੰਨ ਹੁੰਦਾ, ਉਹ ਦਿੱਲੀ ਵਾਲੇ ਪਾਸੇ ਆਉਂਦਾ, ਇਹੀ ਪੋਲੂਸ਼ਨ ਦਾ ਕਾਰਨ ਬਣਦਾ ਜੀ। ਹੁਣ ਤੁਸੀਂ ਦੇਖੋ ਕਿ ਪਿਛਲੇ ਕੁਝ ਦਿਨਾਂ ਤੋਂ ਉੱਥੇ ਇੰਨੀ ਥਿਕ ਲੇਅਰ ਬਣੀ ਹੋਈ ਆ, ਕਹਿ ਲਓ ਕਿ ਜੇ ਠੰਡ ਤਾਂ ਆਈ ਨਹੀਂ, ਜਿਹਦੀ ਕਿ ਇੱਕ ਪੋਲੂਸ਼ਨ ਦੀ ਧੁੰਦ ਬਣ ਚੁੱਕੀ ਆ ਦਿੱਲੀ ਦੇ ਵਿੱਚ। ਹੁਣ ਆਪਾਂ ਵੀ ਜਾਈਦਾ ਆ, ਜਦੋਂ ਉੱਥੇ ਉਤਰੀਦਾ ਆ, ਇੱਕ ਤਰ੍ਹਾਂ ਇਧਰੋਂ ਬੜਾ ਸਾਫ਼ ਵੈਦਰ ਹੁੰਦਾ ਆ, ਜਦੋਂ ਉੱਥੇ ਜਾਂਦੇ ਆ ਤਾਂ ਸਾਹ ਲੈਣਾ ਥੋੜ੍ਹੀਆਂ ਮੁਸ਼ਕਲ ਹੋ ਜਾਂਦਾ, ਬਿਲਕੁਲ, ਕਿਉਂਕਿ ਇੱਕ ਤਰ੍ਹਾਂ ਨਾਲ ਔਖਾ ਲੱਗਦਾ ਆ, ਕੁਝ ਡਿਫਰੈਂਟ ਬਣ ਜਾਂਦਾ এনवायरमेंट ਜੀ। ਹੁਣ ਉਹਦੇ ਵਿੱਚ ਸਾਰਾ ਦੋਸ਼ ਜਿਹੜਾ ਹੈ ਕਿਸਾਨਾਂ ਨੂੰ ਦੇ ਦਿੱਤਾ ਜਾਂਦਾ ਹੈ। ਹੁਣ ਜੇ ਆਪਾਂ ਗੱਲ ਕਰੀਏ ਕਿ ਜਦੋਂ ਕਰੋਨਾ ਦੇ ਵੇਲੇ ਕਾਫੀ ਰਿਹਾ, ਸਾਰਾ ਕੁਝ ਬੰਦ ਸੀ ਜੀ, ਉਸ ਵੇਲੇ ਬਿਲਕੁਲ ਆਕਾਸ਼ ਸਾਫ਼ ਸੀ, ਸਾਰੀਆਂ ਨਦੀਆਂ ਵੀ ਸਾਫ਼ ਸੀ, ਤੇ ਉਸ ਤੋਂ ਬਾਅਦ ਇਹ ਅੰਦਾਜ਼ਾ ਲਾਇਆ ਵੀ ਅਸਲੀ ਜਿਹੜਾ ਪੋਲੂਸ਼ਨ ਦਾ ਕਾਰਨ ਹੈ ਉਹ ਤਾਂ ਫੈਕਟਰੀਜ਼ ਹੈਗੀ ਜੀ। ਹੁਣ ਇਹ ਜਿਹੜਾ ਮਹੀਨੇ ਜਾਂ ਮਹੀਨੇ ਤੋਂ ਜ਼ਿਆਦਾ ਤਾਂ ਹੈ ਨਹੀਂ ਜਿਹੜਾ ਨਾੜਾ ਸਾੜਨ ਦਾ ਆਪਾਂ ਰੱਖ ਲਈਏ, 20 ਤੋਂ 25 ਦਿਨ ਦਾ ਮਹੀਨੇ ਦਾ ਲਾ ਕੇ ਚੱਲ ਸਕਦੇ ਫੇਰ ਤਾਂ ਆਪਾਂ ਕਹਿ ਦਈਏ ਕਿ ਜਿਹੜਾ ਵੈਰੀ ਪਿਓਰ ਕੁਆਲਿਟੀ ਆ ਸਿਰਫ ਇਹ ਮਹੀਨੇ ਦੇ ਵਿੱਚ ਹੀ ਹੁੰਦੀ ਆ, ਫੇਰ ਤਾਂ ਆਪਾਂ ਮੰਨਣ ਨੂੰ ਤਿਆਰ ਆ। ਬਿਲਕੁਲ, ਪਰ ਇਹ ਤਾਂ ਸਾਰਾ ਸਾਲ ਹੀ ਆ। ਜੇ ਇਦਾਂ ਆ ਤਾਂ ਦਿੱਲੀ ਦੇ ਵਿੱਚ ਕੇਜਰੀਵਾਲ ਜਿਹੜਾ ਔਡ ਈਵਨ ਹੈਗਾ ਉਹ ਸਿਰਫ ਇਸੇ ਮਹੀਨੇ ਦੇ ਵਿੱਚ ਥੋੜੀ ਲਾਗੂ ਕਰਦਾ। ਬਿਲਕੁਲ, ਉਹ ਕਿਉਂ ਕਰ ਰਿਹਾ ਹੈ? ਕਿਉਂਕਿ ਫੈਕਟਰੀਜ਼ ਦਾ ਪੋਲੂਸ਼ਨ ਹੀ ਇੰਨਾ ਜ਼ਿਆਦਾ ਆ। ਨੈਸ਼ਨਲ ਟ੍ਰਿਬਿਊਨਲ ਨੇ ਹੁਣ ਬਣਾ ਦਿੱਤਾ ਹੈ ਕਿ ਤੁਸੀਂ ਜਿਹੜਾ 1 ਕਰੋੜ ਰੁਪਈਆ ਫਾਈਨ ਦੇਣਾ। ਕਿਸਾਨ ਜਿਹੜੇ ਆ ਲਗਾਤਾਰ ਇਹਦੇ ਵਿੱਚ ਸਰਕਾਰਾਂ ਵੀ ਥੋੜਾ ਬਹੁਤਾ ਫੇਲ ਹੋਈਆਂ ਆ ਕਿ ਉਹਨਾਂ ਨੂੰ ਅਲਟਰਨੇਟਿਵ ਨਹੀਂ ਦੇ ਹੋਇਆ। ਜ਼ਿਆਦਾ ਕਿਸਾਨਾਂ ਨੂੰ ਪਹਿਲਾਂ ਕਹਿ ਦਿੱਤਾ, ਨੈਸ਼ਨਲ ਟ੍ਰਿਬਿਊਨਲ ਇਹ ਕਹਿੰਦਾ ਸੀ ਕਿ 2500 ਰੁਪਇਆ ਤੁਹਾਨੂੰ ਇੱਕ ਖੇਤ ਦੇ ਮਗਰ ਦਿੱਤਾ ਜਾਣਾ, ਪਰ ਉਹ ਕਿੱਥੇ ਗਿਆ, ਕਿਹਨੂੰ ਦਿੱਤਾ ਆ, ਉਹ ਨਹੀਂ ਪਤਾ। ਸੁਖਬੀਰ ਬਾਦਲ ਇੱਥੇ ਪਤਾ ਨਹੀਂ ਕਿੰਨੇ ਨੀਂਹ ਪੱਥਰ ਰੱਖ ਗਿਆ ਕਿ ਇਹ ਜਿਹੜੀ ਪਰਾਲੀ ਆ ਇਹ ਤੋਂ ਅਸੀਂ ਬਾਇਓਮਾਸ ਬਣਾਉਣਾ, ਇਹ ਤੋਂ ਅਸੀਂ ਬਿਜਲੀ ਬਣਾਉਣੀ ਆ, ਇਹਨੂੰ ਅਸੀਂ ਭੱਠਿਆਂ ਦੇ ਵਿੱਚ ਯੂਜ਼ ਕਰਨਾ। ਉਹ ਪ੍ਰੋਜੈਕਟ ਕਿੱਥੇ ਗਿਆ? 200 ਪਲਾਂਟ ਲੱਗਣਾ ਸੀ, ਕਿੱਥੇ ਚਲੇ ਗਿਆ? ਉਹਦੇ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਜੀ। ਫੇਰ ਤੁਸੀਂ ਆ 1 ਕਰੋੜ ਦੀ ਗੱਲ ਕਰਦੇ ਆ, ਕਿਹਨੇ ਦੇਣਾ ਹੈ 1 ਕਰੋੜ ਰੁਪਈਆ? ਕੌਣ ਦੇਊਗਾ? ਹੁਣ ਤੁਸੀਂ ਸ਼੍ਰੀ ਇੱਕ ਹੈਗਾ, ਤੁਸੀਂ ਦੇਖਿਆ ਹੋਣਾ ਕਿ ਜਮਨਾ ਦੇ ਕਿਨਾਰੇ ਇੱਕ ਕਲਚਰਲ ਐਕਟੀਵਿਟੀਜ਼ ਇਹ ਕਰਵਾਈ ਸੀ, ਉੱਥੇ ਇੰਨੀ ਜ਼ਿਆਦਾ ਉਲੰਘਣਾ ਕੀਤੀ, ਦਰਖਤ ਵੀ ਪੱਟ ਦਿੱਤੇ, ਜਮਨਾ ਦਾ ਪਾਣੀ ਵੀ ਪੋਲੂਟਡ ਕਰ ਦਿੱਤਾ ਜੀ। ਮੈਂ ਸਾਰੀ ਜੀ ਹਿੰਦੂ ਸੰਸਕ੍ਰਿਤੀ ਨੂੰ ਇੱਥੇ ਇਕੱਠਾ ਕਰਨਾ ਹੈ ਜੀ। ਉਹਨੂੰ 5 ਕਰੋੜ ਰੁਪਈਏ ਦਾ ਫਾਈਨ ਕੀਤਾ ਸੀ ਨੈਸ਼ਨਲ ਟ੍ਰਿਬਿਊਨਲ ਜੀ। ਉਹ ਬੰਦੇ ਨੇ ਦੂਜੇ ਦਿਨ ਕਹਿਤਾ, ਸ਼੍ਰੀ ਨੇ ਕੀ ਕਹਿ ਦਿੱਤਾ, ਕਹਿੰਦਾ ਮੈਂ ਜੇਲ੍ਹ ਚਲ ਜਾਊਂ, ਮੈਂ ਨਹੀਂ ਦਿੰਦਾ 1 ਰੁਪਈਆ। ਬਿਲਕੁਲ ਠੀਕ ਆ। ਬਾਅਦ ਦੇ ਵਿੱਚ ਕਾਰ ਕਰਾ ਕੇ ਪਤਾ ਨਹੀਂ ਉਹ ਤੋਂ 25 ਲੱਖ ਰੁਪਈਆ ਸ਼ਾਇਦ ਲਿਆ, ਉਹ ਵੀ ਲਿਆ ਨਹੀਂ ਲਿਆ ਪਤਾ ਨਹੀਂ। ਕਾਰਨ ਕੀ ਸੀ? ਕਿ ਉਹ ਇਹਨਾਂ ਦਾ ਚਹੇਤਾ ਆ। ਬਿਲਕੁਲ। ਹੁਣ ਸਰਕਾਰਾਂ ਜਾਂ ਤਾਂ ਹੋਵੇ ਵੀ ਸਾਰਿਆਂ ਦੇ ਲਾਅ ਇੱਕ ਰੱਖ ਦੋ ਜੀ, ਵੀ ਜਿਹੜਾ ਲਾਅ ਫੈਕਟਰੀਜ਼ ਦੇ ਉੱਤੇ ਤੁਸੀਂ ਕਹਿੰਦੇ ਕੁਛ ਨਹੀਂ, ਫੈਕਟਰੀ ਦੀ ਚੈਕਿੰਗ ਕੋਈ ਨਹੀਂ ਹੁੰਦੀ। ਰੌਲਾ ਤਾਂ ਇਹੀ ਹੈ ਨਾ ਦਲਜੀਤ ਜੀ, ਆਪਾਂ ਅਕਸਰ ਗੱਲ ਕਰਦੇ ਹੁੰਦੇ ਕਿ ਸਾਡੇ ਦੇਸ਼ ਦੀ ਤਰਾਸਦੀ ਇਹੀ ਹੈ ਕਿ ਉਹਦੇ ਵਿੱਚ ਜਿਹੜੀ ਵਿਭਿੰਨਤਾ ਆ, ਜਿਹੜੀ ਲਾਅ ਨੂੰ ਲੈ ਕੇ ਵੱਡੇ ਲਈ ਹੋਰ ਤੇ ਛੋਟੇ ਲਈ, ਗਰੀਬ ਲਈ ਹੋਰ, ਉਦੋਂ ਉੱਥੇ ਆ ਕੇ ਰੌਲਾ ਪੈਂਦਾ ਆ। ਜਿਹੜੇ ਸਾਡੇ ਲੀਡਰ ਆ ਉਹ ਜਾਂ ਸਾਡੇ ਸਰਕਾਰਾਂ ਆ ਉਹ ਵੇਖਦੀਆਂ ਕਿ ਜੇ ਤੇ ਲਾਅ ਅਪਲਾਈ ਕਰਦਾ ਉਹ ਬੰਦਾ ਤਾਕਤ ਕਿੰਨੀ ਰੱਖਦਾ। ਬਿਲਕੁਲ। ਤੇ ਇਸ ਕਰਕੇ ਫੇਰ ਤੁਸੀਂ ਪੋਲੂਸ਼ਨ ਦੇ ਜਿਹੜੇ ਲਾਅ ਆ ਪੋਲੂਸ਼ਨ ਦੇ, ਉਹਦੇ ਉੱਤੇ ਤੁਸੀਂ ਫੇਰ ਐਕਟੀਵਿਟੀ ਸ਼ੁਰੂ ਕਰ ਦਿੰਦੇ ਆ। ਦੂਜਾ ਆਰਟੀਕਲ 14 ਤਾਂ ਇਹ ਕਹਿੰਦਾ ਕਿ ਸਾਰੇ ਦੇਸ਼ ਦੇ ਵਿੱਚ এনवायरमेंट ਸਾਫ਼ ਹੋਣਾ ਚਾਹੀਦਾ, ਤੇ ਫਿਕਰ ਇਹਨਾਂ ਨੂੰ ਸਿਰਫ ਦਿੱਲੀ ਦਾ ਹੀ ਪਿਆ ਆ। ਬਾਕੀ ਦੇਸ਼ ਦਾ ਹਿੱਸਾ, ਇਹਦਾ ਮਤਲਬ ਉਹਨੂੰ ਤੁਸੀਂ ਹਿੱਸਾ ਹੀ ਨਹੀਂ ਆਪਣਾ ਮੰਨਦੇ। ਉਹਨੂੰ ਵੀ ਆਪਣਾ ਹਿੱਸਾ ਤੁਹਾਨੂੰ ਮੰਨਣਾ ਚਾਹੀਦਾ ਆ। ਜਦੋਂ ਕੋਈ ਲਾਅ ਲੈ ਕੇ ਆਉਣਾ ਚਾਹੀਦਾ, ਤੁਹਾਨੂੰ ਸਾਰਾ ਦੇਸ਼ ਦੇਖਣਾ ਚਾਹੀਦਾ। ਫਿਰ ਉਹਦੇ ਜਿਹੜੇ ਅਲਟਰਨੇਟਿਵ ਆ ਤੁਸੀਂ ਸਿੱਧੇ ਦੋ ਵੀ ਅਲਟਰਨੇਟਿਵ ਵੀ ਤੁਸੀਂ ਪਰਾਲੀ ਨੂੰ ਕੀ ਕਰ ਸਕਦੇ ਆ। ਬਿਲਕੁਲ, ਇਹ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਜੇ ਉਹ ਲਾਉਂਦੇ ਆ ਉਹਦਾ ਅਲਟਰਨੇਟਿਵ। ਬਿਲਕੁਲ। ਜਿਹੜੀਆਂ ਅਦਾਲਤਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਜਿਹੜੀਆਂ ਸਰਕਾਰਾਂ ਆ ਉਹ ਇਸ ਚੀਜ਼ ਦਾ ਧਿਆਨ ਰੱਖਣ ਜਾਂ ਕਿਸਾਨਾਂ ਨੂੰ ਇਹਦਾ ਨਾਲ ਕੋਈ ਅਲਟਰਨੇਟ ਦੇਣ, ਕੋਈ ਇਹਦਾ ਜਿਹੜਾ ਆ ਕਿਰਾਇਆ ਭੱਤਾ, ਕੋਈ ਪੈਸੇ ਦਿੱਤੇ ਜਾਣ। ਪਰ ਸਾਡੀਆਂ ਸਰਕਾਰਾਂ ਸਿਰਫ ਲਾਰੇ ਲਾਉਂਦੀਆਂ ਕਿ ਤੁਸੀਂ ਨਾ ਸਾੜੋ, ਤੁਹਾਨੂੰ ਦਿੱਤੇ ਜਾਓਗੇ, ਪਰ ਮਿਲਦਾ ਕੁਛ ਨਹੀਂ ਜੀ। ਬਿਲਕੁਲ। ਹੁਣ 1 ਕਰੋੜ ਰੁਪਈਆ ਫਾਈਨ ਰੱਖ ਦਿੱਤਾ ਜੀ, ਅਗਲਾ ਜੇਲ੍ਹ ਹੀ ਜਾਊਗਾ। 1 ਕਰੋੜ ਰੁਪਈਆ ਕਿਹੜਾ ਦੇ ਸਕਦਾ? ਜਦੋਂ ਵੀ ਦਿਲਜੀਤ ਜੀ ਬੀਜੇਪੀ ਇਹ ਹਮੇਸ਼ਾ ਇਹੀ
ਆਪਣਾ ਪ੍ਰਸਾਰ ਕਰ ਦਈਏ ਕਿ ਸਾਡੇ ਵੱਲੋਂ ਚੁੱਕਿਆ ਹਰ ਕਦਮ ਜਿਹੜਾ ਉਹ ਕਿਸਾਨ ਦਾ ਜਾਂ ਕਿਸਾਨੀ ਦੀ ਖੁਸ਼ਹਾਲੀ ਲਈ ਚੁੱਕਿਆ ਕਦਮ ਆ। ਹੁਣ ਇਦਾਂ ਦੇ ਜਿਹੜੇ ਫੈਸਲੇ ਆ ਮੇਰੇ ਖਿਆਲ ਕਿਸਾਨੀ ਦੀ ਖੁਸ਼ਹਾਲੀ ਵੱਲ ਤੱਕ ਦੱਸੇ ਨਹੀਂ ਜਾ ਸਕਦੇ। ਹਾਂ, ਇਹ ਕਿਹਾ ਜਾ ਸਕਦਾ ਕਿ ਮਰਦੇ ਕਿਸਾਨ ਨੂੰ ਹੋਰ ਡੂੰਘੀ ਖਾਈ ਵੱਲ ਧੱਕਣ ਵਾਲੇ ਫੈਸਲੇ ਆ। ਦੇਖੋ, ਇਹ ਸਵਾਮੀਨਾਥਨ ਦੀਆਂ ਰਿਪੋਰਟਸ ਜੇ ਤੁਸੀਂ ਪੜ੍ਹੋ, ਸਵਾਮੀਨਾਥਨ ਰਿਪੋਰਟਸ ਅੱਜ ਤੱਕ ਨਹੀਂ ਲਾਗੂ ਹੋ ਪਈਆਂ ਜੀ। ਔਰ ਬਣਾਇਆ ਤਾਂ ਕਮਿਸ਼ਨ ਇਸੇ ਕਰਕੇ ਸੀ ਕਿ ਆਪਾਂ ਕਿਸਾਨੀ ਨੂੰ ਉੱਪਰ ਚੱਕਣਾ ਜੀ। ਜਦੋਂ ਤਾਂ ਲੋੜ ਸੀ ਉਸ ਵੇਲੇ ਬਹੁਤ ਜ਼ਿਆਦਾ ਸਬਸਿਡੀ ਦੇ ਦਿੱਤੀਆਂ, ਜਦੋਂ ਗੱਲ ਲੋੜ ਦੀ ਹੈ। ਬਿਲਕੁਲ। ਹੁਣ ਵਿਦੇਸ਼ਾਂ ਦੇ ਵਿੱਚ ਟਰਾਂਸਪੋਰਟੇਸ਼ਨ ਦੇ ਇੰਨੇ ਸਾਧਨ ਬਣ ਗਏ ਆ, ਹੁਣ ਉਹ ਸਥਿਤੀ 1961-62 ਵਾਲੀ ਰਹੀ ਨਹੀਂ ਜੀ। ਹੁਣ ਅਨਾਜ ਦੇ ਭੰਡਾਰ ਸਾਰਾ ਕੁਝ ਭਰਿਆ ਪਿਆ ਆ। ਹੁਣ ਉਹ ਸਰਕਾਰਾਂ ਵੀ ਆਪਣੇ ਕੱਲ ਛਡਾਉਣਾ ਚਾਹੁੰਦੀਆਂ ਕਿ ਸਾਨੂੰ ਜਿਹੜੇ ਨਜਾਇਜ਼ ਪੈਸੇ ਨਾ ਦੇਣੇ ਪੈਣ। ਪਰ ਚਾਹੀਦਾ ਤਾਂ ਇਹ ਸੀ ਕਿ ਜੇ ਜਦੋਂ ਇਹ ਇੱਕ ਦਿਨ 2020 'ਚ ਥੋੜੀ ਹੋ ਗਿਆ ਇਦਾਂ ਜੀ। ਇਹਨਾਂ ਨੂੰ ਜੇ ਲੱਗਦਾ ਸੀ ਵੀ 2020 ਦੇ ਵਿੱਚ ਇੰਨੀ ਸਥਿਤੀ ਖਰਾਬ ਹੋਣੀ ਆ, ਇਹਨਾਂ ਨੂੰ 2005-6 ਤੋਂ ਪਲਾਨ ਬਣਾਉਣਾ ਚਾਹੀਦਾ ਸੀ। 5 ਸਾਲਾਂ ਯੋਜਨਾਵਾਂ ਹਰ 5 ਸਾਲਾਂ ਬਾਅਦ ਬਣਦੀਆਂ ਜੀ। ਉਹਦੇ ਵਿੱਚ ਲੌਂਗ ਟਰਮ ਗੋਲ ਰੱਖ ਲੈਂਦੇ ਆ ਕਿ 5 ਸਾਲਾਂ ਦੇ ਵਿੱਚ ਆਪਾਂ ਕੰਮ ਕਰਨੇ ਆ। ਤੁਹਾਨੂੰ ਪਤਾ ਨਹੀਂ ਵੀ 5 ਸਾਲਾਂ ਬਾਅਦ ਕੀ ਹੋਣਾ ਹੈ। ਬਿਲਕੁਲ। ਤੁਸੀਂ ਜੇ ਹੁਣ 2020 ਦਾ 2015 ਤੋਂ ਇਹ ਕਰਨਾ ਸ਼ੁਰੂ ਕਰ ਦਿੰਦੇ ਕਿ ਅਸੀਂ ਆਹ ਬਿੱਲ ਲਿਆਉਣੇ ਆ, ਕਿਸਾਨਾਂ ਨੂੰ ਇਹਦਾ ਅਲਟਰਨੇਟਿਵ ਆਪਾਂ ਇਦਾਂ ਦੇਣਾ ਹੈ, ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ। ਰੌਲਾ ਤਾਂ ਇਹ ਹੈ ਨਾ ਦਲਜੀਤ ਜੀ ਕਿ ਅਸੀਂ ਰਾਤ ਨੂੰ 8 ਵਜੇ ਆਉਂਦੇ ਆ ਲਾਈਵ ਤੇ ਅਸੀਂ ਦੱਸਦੇ ਹਾਂ ਵੀ ਅੱਜ ਤੋਂ 12 ਵਜੇ ਤੋਂ ਬਾਅਦ ਆਹ ਹੋਣ ਜਾ ਰਿਹਾ ਆ। ਜੇ ਕਰੋਨਾ ਵਾਇਰਸ ਹੁੰਦਾ ਤਾਂ ਅਸੀਂ ਲੋਕਡਾਊਨ ਅੱਜ ਤੋਂ ਹੀ ਲਾਉਣ ਜਾ ਰਹੇ ਆ। ਸਾਨੂੰ ਇਹ ਚੀਜ਼ ਦੀ ਪਰਵਾਹ ਨਹੀਂ ਹੁੰਦੀ ਸਾਡੀਆਂ ਸਰਕਾਰਾਂ ਨੂੰ ਕਿ ਉੱਥੇ ਜਿਹੜਾ ਮਜ਼ਦੂਰ ਆ ਉਹ ਜਿਹੜਾ ਆਪਣੇ ਘਰ ਤੋਂ 2000 ਕਿਲੋਮੀਟਰ ਪਰਲੇ ਬੰਨੇ ਦੂਰ ਬੈਠਾ ਉਹ ਘਰ ਆਪਣੇ ਵਾਪਸ ਕਿੱਦਾਂ ਜਾਊਗਾ। ਇੱਥੇ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਅਜੇਪਾਲ ਸਿੰਘ ਹੁਣਾਂ ਨੇ ਟਿੱਪਣੀ ਕੀਤੀ ਆ, ਉਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ। ਨਾਲ ਦੀ ਨਾਲ ਆਰ.ਕੇ. ਕੁਮਾਰ ਹੁਣਾਂ ਨੇ ਵੀ ਗੱਲ ਉਹੀ ਕੀਤੀ ਹੈ ਕਿ ਜੇ ਪਰਾਲੀ ਸਾੜ ਬਿਲਕੁਲ ਜੇ ਉਹਦਾ ਦੋਸ਼ ਲੱਗਦਾ ਕਿਸਾਨਾਂ ਦੇ, ਪਰ ਉਹਦੀ ਜਗ੍ਹਾ ਤੇ ਜੇ ਤੁਸੀਂ ਤੁਹਾਡੇ ਵੱਲੋਂ ਸਰਕਾਰਾਂ ਵੱਲੋਂ ਕੋਈ ਨਾ ਕੋਈ ਆਲਟਰਨੇਟਿਵ ਦਿੱਤਾ ਜਾਣਾ ਚਾਹੀਦਾ ਹੈ। ਇਹਦੇ ਨਾਲ ਨਾਲ ਉਹ ਕਹਿ ਰਹੇ ਆ ਕਿ ਜਿਹੜਾ ਮਠਾਈਆਂ ਵਾਲਿਆਂ ਦਾ ਵੀ ਨੰਬਰ ਲੱਗ ਗਿਆ, ਮਠਾਈਆਂ ਵਾਲਿਆਂ ਲਈ ਵੀ ਕੋਈ ਕਾਨੂੰਨ ਲਿਆਉਣ ਜਾ ਰਹੀ ਹੈ ਸਰਕਾਰ। ਦੇਖੋ, ਉਹ ਮਠਾਈਆਂ ਵਾਲੇ ਲਈ ਇੱਦਾਂ ਇਹ ਖਾਸ ਤੌਰ ਤੇ ਦੀਵਾਲੀ ਵਾਲੇ ਮੌਕਿਆਂ ਦੇ ਉੱਤੇ ਹਮੇਸ਼ਾ ਇਦਾਂ ਹੁੰਦੀ ਆ ਕਿ ਹੁਣ ਤੁਸੀਂ ਦੇਖੋ ਕਿ ਸਾਰਾ ਢਾਂਚਾ ਕੱਢ ਕੇ ਦੇਖ ਲਓ ਕਿ ਕਿੰਨਾ ਦੁੱਧ ਪੰਜਾਬ ਦੇ ਵਿੱਚ ਪੈਦਾ ਹੁੰਦਾ ਇੱਕ ਦਿਨ ਦੇ ਵਿੱਚ ਜੀ। ਇਹਦਾ ਮਤਲਬ ਇਹ ਤਾਂ ਹੈ ਨਹੀਂ ਵੀ ਦੀਵਾਲੀ ਦੇ ਲਾਗੇ ਜਾ ਕੇ ਗਾਈਆਂ ਜਾਂ ਮੱਝਾਂ ਜ਼ਿਆਦਾ ਦੁੱਧ ਦੇਣ ਲੱਗ ਜਾਂਦੀਆਂ। ਬਿਲਕੁਲ ਇਦਾਂ ਤਾਂ ਨਹੀਂ ਹੁੰਦਾ ਜੀ। ਪਰ ਜਦੋਂ ਦੀਵਾਲੀ ਆਉਂਦੀ ਆ, ਦੁਸਹਿਰਾ ਆਉਂਦਾ, ਹੋਰ ਫੈਸਟੀਵਲ ਆਉਂਦੇ ਆ, ਤੁਸੀਂ ਛੋਟੀ ਤੋਂ ਛੋਟੀ ਦੁਕਾਨ ਭਰੀਓ ਹੁੰਦੀ ਆ ਤੇ ਹਰ ਕੋਈ ਇਹ ਦਾਅਵਾ ਕਰਦਾ ਵੀ ਇਹ ਦੁੱਧ ਦੇ ਨਾਲ ਮਠਿਆਈਆਂ ਬਣੀਆਂ ਹੋਈਆਂ ਜੀ। ਫਿਰ ਉਹ ਦੁੱਧ ਕਿੱਥੋਂ ਆਇਆ? ਇਹਦਾ ਮਤਲਬ ਕੀ ਆ? ਕੁਛ ਨਾ ਕੁਛ ਮਿਲਾਵਟ ਹੋਈ ਆ, ਕੁਛ ਨਾ ਕੁਛ ਇਹਦੇ ਵਿੱਚ ਘਟੀਆ ਮਟੀਰੀਅਲ ਪਾਇਆ ਗਿਆ, ਬਿਮਾਰੀਆਂ ਦਾ ਫੈਲਾਅ ਹੋ ਜਾਂਦਾ ਜੀ। ਹੈਲਥ ਡਿਪਾਰਟਮੈਂਟ ਵਾਲੇ ਹਰ ਸਾਲ ਇਹ ਛਾਪੇ ਮਾਰਦੇ ਆ। ਤੁਸੀਂ ਵੱਡੀਆਂ ਤੋਂ ਵੱਡੀਆਂ ਫੈਕਟਰੀਜ਼ ਦੇ ਵਿੱਚ ਚਲੇ ਜਾਓ, ਉੱਥੇ ਜਾ ਕੇ ਤੁਸੀਂ ਮਠਾਈਆਂ ਥੱਲੇ ਤਾਂ ਬਹੁਤ ਸਾਫ਼ ਰੱਖਿਆ ਹੁੰਦਾ, ਬਿਲਕੁਲ ਬਹੁਤ ਕਲੀਨ ਰੱਖਿਆ ਹੁੰਦਾ ਜੀ। ਉਹਨਾਂ ਦੇ ਜਿੱਥੇ ਬਣਾਉਂਦੇ ਆ ਜਾ ਕੇ ਦੇਖੋ ਜੀ। ਹੈਲਥ ਡਿਪਾਰਟਮੈਂਟ ਸਾਰੇ ਬਹੁਤ ਵਾਰ ਦਲਜੀਤ ਜੀ ਇਦਾਂ ਦੀਆਂ ਵੀਡੀਓਜ਼ ਆਈਆਂ ਆ ਕਿ ਜੇਕਰ ਉਹ ਬੰਦਾ ਵੀਡੀਓਜ਼ ਵੇਖੇ ਤਾਂ ਮੇਰੇ ਖਿਆਲ ਮਠਾਈਆਂ ਤਾਂ ਲਾਗੇ ਨਹੀਂ ਜਾ ਸਕਦਾ। ਬਿਲਕੁਲ। ਤੇ ਉਹ ਕੌਣ ਆ ਜਿਹੜੇ ਬੰਦੇ ਜਿਹੜੇ ਇਹ ਹੈਲਥ ਡਿਪਾਰਟਮੈਂਟ ਦੇ ਵਿੱਚ ਲੋਕ ਹੈਗੇ? ਇਹਦਾ ਮਤਲਬ ਇਹ ਉਹ ਕਰਪਟ ਨੇ ਲੋਕ ਜੀ। ਉਹ ਫਿਰ ਕੀ ਕਰਦੇ? ਜਿਹੜਾ ਬੰਦਾ ਰਿਫਿਊਜ਼ ਕਰਦਾ ਆ ਜਾਂ ਵੀ ਹੁਣ ਦਿਖਾਉਣਾ ਵੀ ਆ ਖਬਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕਿ ਦੀਵਾਲੀ ਦੇ ਕਿਨਾਰੇ ਜਾ ਕੇ ਸਾਨੂੰ ਚੇਤੇ ਆਉਂਦਾ ਆ ਵੀ ਕੋਈ ਨਾ ਕੋਈ ਇਦਾਂ ਦਾ ਹੈਗਾ ਆ। ਪਰ ਗੱਲ ਇਹ ਆ ਵੀ ਕਾਨੂੰਨ ਤਾਂ ਪਹਿਲਾਂ ਹੀ ਹੈਗੇ ਆ। ਬਿਲਕੁਲ। ਗੱਲ ਤਾਂ ਇੰਪਲੀਮੈਂਟੇਸ਼ਨ ਆ। ਪੋਲੂਸ਼ਨ ਦਾ ਲਾਅ ਤਾਂ 1981 ਦਾ ਬਣਿਆ ਹੋਇਆ ਜੀ। ਜਿਹੜਾ ਅੱਜ ਆਪਾਂ ਪੋਲੂਸ਼ਨ ਦੀ ਗੱਲ ਕਰ ਰਹੇ ਆ, ਇਹ ਤਾਂ ਜੁਰਮਾਨਾ ਹੀ ਵਧਾਇਆ। 1981 ਦਾ ਲਾਅ ਬਣਿਆ ਆ। ਕੀ ਗੱਲ ਉਹ 'ਚ ਕਮਜ਼ੋਰੀ ਕੀ ਸੀ ਜੀ? ਜਾਂ 2020 ਦੇ ਵਿੱਚ ਜਿਹੜਾ ਤੁਸੀਂ ਲਾਅ ਬਣਾਤਾ, ਇਹਦੇ ਵਿੱਚ ਕੀ ਵੱਖਰੀ ਗੱਲ ਹੋ ਗਈ? ਕਮਜ਼ੋਰੀ ਇਹੀ ਹੈ ਦਲਜੀਤ ਜੀ ਕਿ ਪੋਲੂਸ਼ਨ 'ਚ ਨਾਕਾਮੀਆਂ ਜਿਹੜੀਆਂ ਆ ਉਹ ਸਰਕਾਰਾਂ ਦੀਆਂ, ਪਰ ਉਹਨਾਂ ਦਾ ਦੋਸ਼ ਮੜਿਆ ਜਾਂਦਾ ਹੈ ਕਿਸਾਨਾਂ ਦੇ ਸਿਰ ਤੇ। ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਜਿਹਦੇ ਵਿੱਚ ਕਿਹਾ ਗਿਆ ਕਿ ਜੇ ਇਹ ਜਿਹੜਾ ਕਿਸਾਨਾਂ ਨਾਲ ਇਹਨੂੰ ਜੋੜਿਆ ਜਾ ਰਿਹਾ ਉਹ ਸਰਾਸਰ ਗਲਤ ਆ, ਕਿਉਂਕਿ ਜੇਕਰ ਪੰਜਾਬ ਦਾ ਪੋਲੂਸ਼ਨ ਦਿੱਲੀ ਵੱਲ ਜਾਣਾ ਹੋਵੇ ਜਾਂ ਹਰਿਆਣੇ ਵੱਲ ਪਹੁੰਚਣਾ ਹੋਵੇ, ਉਹਦੇ ਲਈ ਇੱਕ ਸਪੈਸੀਫਿਕ ਗਤੀ ਹੋਣੀ ਚਾਹੀਦੀ ਆ ਹਵਾਵਾਂ ਦੀ, ਜਿਹੜੀ ਸਪੈਸੀਫਿਕ ਇੱਕ ਦਿਸ਼ਾ ਹੋਣੀ ਚਾਹੀਦੀ ਆ, ਤਾਂ ਉਹ ਪੰਜਾਬ ਦਾ ਪ੍ਰਦੂਸ਼ਣ ਦਿੱਲੀ ਤੱਕ ਪਹੁੰਚੂਗਾ। ਪਰ ਜਦੋਂ ਉਹਨਾਂ ਨੇ ਪਿਛਲੇ 3 ਸਾਲਾਂ ਦੇ ਰਿਕਾਰਡ ਨੂੰ ਵੇਖਿਆ, ਜਾਂਚਿਆ, ਤਾਂ ਉਹਨਾਂ ਨੇ ਕਿਹਾ ਕਿ ਸਿਰਫ ਇੱਕ ਦਿਨ ਉਹ ਜਿਹੜੀ ਹਵਾ ਦੀ ਦਿਸ਼ਾ, ਉਹ ਹਵਾ ਦੀ ਗਤੀ ਉਹ ਸੀ, ਪਰ ਦਿਸ਼ਾ ਉਹਦੇ ਨਾਲ ਉਲਟੀ ਸੀ, ਜਿਹਦੇ ਵਿੱਚ ਦਿੱਲੀ ਵੱਲੋਂ ਹਵਾ ਇੱਧਰ ਨੂੰ ਆਉਂਦੀ ਸੀ। ਨਹੀਂ ਦੇਖੋ, ਜਿਹੜਾ ਨੋ ਡਾਊਟ ਕਿ ਜਿਹੜੀ ਪਰਾਲੀ ਸਾੜਨਾ ਹੈ ਤਾਂ ਉਹ ਖਤਰਨਾਕ ਹੈ। ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਸਾਡਾ এনवायरमेंट ਸਾਫ਼ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ ਸਾਫ਼ ਜੀ। ਹਰ ਬੰਦੇ ਨੂੰ ਸਾਹ ਲੈਣਾ ਇਹ ਜ਼ਰੂਰੀ ਨਹੀਂ ਹੈਗਾ ਕਿ ਕਿਸਾਨ ਜੋ ਮਰਜ਼ੀ ਕਰਨ ਜੀ। ਪਰ ਇਸ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਆ ਵੀ ਉਹਦਾ ਅਲਟਰਨੇਟਿਵ ਦੇਣ ਜੀ। ਬਿਲਕੁਲ, ਜਿੱਦਾਂ ਤੁਸੀਂ ਕਿਹਾ, ਅੱਗ ਲਾਉਣੀ ਮੈਨੂੰ ਲੱਗਦਾ ਕਿਸਾਨ ਅੱਗ ਲਾਉਣੀ ਬਿਲਕੁਲ ਗਲਤ ਆ, ਪਰ ਕਿਸਾਨ ਵੀ ਨਹੀਂ ਚਾਹੁੰਦਾ। ਕਿਸਾਨ ਆਖਰ ਕਰੇ ਕੀ? ਕਿਸਾਨ ਨੂੰ ਜਦੋਂ ਉਹਦੇ ਆਲਟਰਨੇਟ ਦਿੱਤਾ ਜਾਵੇ, ਕੋਈ ਪੈਸੇ ਦਿੱਤੇ ਜਾਣ ਕਿ ਤੂੰ ਇਹ ਨਾ ਕਰ, ਇਹਦੇ ਲਈ ਇਹਦੀ ਸਾਂਭ ਸੰਭਾਲ ਲਈ ਅਸੀਂ ਤੈਨੂੰ ਇੰਨਾ ਖਰਚਾ ਦਿੰਨੇ, ਤਾਂ ਕਿਸਾਨ ਕਿਉਂ ਕਰੂਗਾ? ਬਿਲਕੁਲ।
ਪਰ ਰੌਲਾ ਇਹੀ ਹੈ ਕਿ ਉਹਨੂੰ ਕੁਝ ਵੀ ਦਿੱਤਾ ਨਹੀਂ ਜਾਂਦਾ, ਉਹਨੂੰ ਸਿਰਫ ਲਾਰੇ ਮਿਲਦੇ ਆ। ਬਿਲਕੁਲ। ਪਹਿਲਿਆਂ 'ਚ ਜੋ ਅਸੀਂ ਦੇਖਦੇ ਰਹੇ ਆ ਕਿ ਜਿਹੜਾ ਪਰਾਲੀ ਜਦੋਂ ਆ ਝੋਨੇ ਤੋਂ ਪਹਿਲਾਂ ਤਾਂ ਝਾੜਦੇ ਹੁੰਦੇ ਸੀ ਨਾ ਝੋਨਾ ਜੀ, ਉਦੋਂ ਕਦੀ ਇਹ ਪ੍ਰੋਬਲਮ ਨਹੀਂ ਸੀ ਆਉਂਦੀ। ਉਹਦੇ ਨਾਲ ਕੀ ਹੁੰਦਾ ਹੈ ਕਿ ਵੱਢ ਲੈਂਦੇ ਸੀ ਥੱਲਿਓਂ, ਫਿਰ ਇਹ ਪਰਾਲੀ ਕੰਮ ਬਹੁਤ ਆਉਂਦੀ ਆ ਜੀ, ਖਾਸ ਤੌਰ ਤੇ ਸਾਡੇ ਗੁੱਜਰ ਭਾਈਚਾਰਾ ਉਹ ਬਹੁਤ ਯੂਜ਼ ਕਰ ਲੈਂਦਾ ਹੁੰਦਾ ਸੀ ਜੀ। ਹੁਣ ਜਿੱਦਾਂ ਕਹਿ ਲਓ ਕਿ ਆਪਾਂ ਵੀ ਥੋੜੇ ਜਿਹਾ ਲੇਜ਼ੀ ਹੋ ਗਏ ਆ, ਕੰਬਾਈਨਾਂ ਦੇ ਨਾਲ ਵਢਾਉਣਾ ਸ਼ੁਰੂ ਕਰ ਦਿੱਤਾ। ਇੱਕ ਇਹ ਸੁੱਕੀ ਨਹੀਂ ਹੁੰਦੀ ਪਰਾਲੀ ਜੀ, ਪਹਿਲਾਂ ਹੁੰਦਾ ਸੀ ਕਿ ਉਹ ਲੰਬੇ ਪੂਲੇ ਬਣ ਜਾਂਦੇ ਹੁੰਦੇ ਸੀ ਤੇ ਉਹਨੂੰ ਰੱਖਣਾ ਸਟੋਰ ਕਰਨਾ ਸੌਖਾ ਹੋ ਜਾਂਦਾ ਸੀ, ਜੀ, ਉਹ ਕੁੰਨੂ ਜਿਹਾ ਬਣਾ ਲੈਂਦੇ ਹੁੰਦੇ ਸੀ। ਪਰ ਹੁਣ ਜਦੋਂ ਤੇ ਇਹ ਕੰਬਾਈਨਾਂ ਦੇ ਨਾਲ ਸ਼ੁਰੂ ਹੋਇਆ ਉਦੋਂ ਹੀ ਇਹ ਸਮੱਸਿਆ ਸ਼ੁਰੂ ਹੋਈ ਆ। ਦੂਜਾ ਕਿ ਇਹਦੇ ਵਿੱਚ ਜਿਹੜੀ ਆਪਣੀ ਜਲਨ ਦੀ ਹੈਗੀ ਆ ਪ੍ਰਕਿਰਿਆ ਉਹ ਪੂਰੀ ਨਹੀਂ ਹੁੰਦੀ ਜੀ, ਕਿਉਂਕਿ ਪਾਣੀ ਹੁੰਦਾ ਇਹਦੇ ਵਿੱਚ ਤੇ ਇਸੇ ਕਰਕੇ ਕਾਰਬਨ ਮੋਨੋਆਕਸਾਈਡ ਜਿਹੜਾ ਜ਼ਿਆਦਾ ਪੈਦਾ ਹੁੰਦਾ, ਜਿਹੜਾ ਕਿ ਸਰੀਰ ਲਈ ਬੜਾ ਘਾਤਕ ਆ। ਜੀ, ਹੁਣ ਉਹਦੇ ਲਈ ਇਹ ਬਾਇਓਮਾਸ ਬਣਾਇਆ ਜਾਣਾ ਸੀ। ਸਰਕਾਰਾਂ ਇਸ ਮੁੱਦੇ ਦੇ ਉੱਤੇ ਫੇਲ ਹੋਈਆਂ ਜੀ, ਕਿ ਲਾਅ ਲੈ ਕੇ ਆਓ, ਕੁਝ ਵੀ ਲੈ ਕੇ ਆਓ, ਪਰ ਇਹ ਆ ਕਿ ਉਹ ਬੰਦੇ ਨੂੰ ਜ਼ਿਆਦਾ ਅਲਟਰਨੇਟਿਵ ਦੇ ਦਿਓ, ਫਿਰ ਉਹ ਲਾਅ ਜਿਹੜਾ ਆ ਆਪਾਂ ਅਪਲਾਈ ਕਰ ਸਕਦੇ। ਬਿਲਕੁਲ। ਤੇ ਦਲਜੀਤ ਜੀ, ਇਸ ਤੋਂ ਬਾਅਦ ਮੈਂ ਅਗਲੀ ਖਬਰ ਵੱਲ ਜਾਣਾ ਚਾਹੂੰਗਾ। ਤਾਂ ਭਾਰਤ ਦੀ ਜਿਹੜੀ ਰਾਜਨੀਤੀ ਆ ਉਹ ਧਰਮ ਨਿਰਪੱਖਤਾ ਤੋਂ ਹਟ ਕੇ ਧਰਮ ਵਿਸ਼ੇਸ਼ਤਾ ਵੱਲ ਨੂੰ ਵੱਧ ਰਹੀ ਆ, ਮੋੜਾ ਕੱਟ ਰਹੀ ਆ, ਬਲਕਿ ਕੱਟ ਚੁੱਕੀ ਆ। ਹੁਣ ਜੇਕਰ ਭਾਰਤ ਦੀ ਕੇਂਦਰ ਦੀ ਕੁਰਸੀ ਤੇ ਜਿਹੜੀ ਪਾਰਟੀ ਜਿਹੜੀ ਇਸ ਵਕਤ ਕਾਬਜ ਆ, ਜੇਕਰ ਉਹਦੀ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਬੀਜੇਪੀ ਦੇ ਬਹੁਤ ਸਾਰੇ ਲੀਡਰ ਇਦਾਂ ਦੇ ਆ, ਬਹੁਤ ਸਾਰੇ ਇਦਾਂ ਦੇ ਬਿਆਨ ਉਹਨਾਂ ਦੇ ਲੀਡਰਾਂ ਦੇ ਪਏ ਆ ਜਿਹਦੇ ਵਿੱਚ ਉਹ ਹਮੇਸ਼ਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਆ। ਹੁਣ ਬੀਜੇਪੀ ਦੀ ਜਿਹੜੀ ਯੋਗੀ ਆਦਿੱਤਿਆਨਾਥ ਦੀ ਗਵਰਨਮੈਂਟ ਆ ਯੂਪੀ ਦੇ ਵਿੱਚ, ਉਹਦਾ ਵੀ ਇੱਕ ਉਹਨਾਂ ਦਾ ਵੀ ਬਿਆਨ ਆਇਆ, ਉਹ ਵੀ ਇੱਕ ਨਵਾਂ ਕਾਨੂੰਨ ਲਿਆਉਣ ਜਾ ਰਹੇ ਆ ਜਿਨ੍ਹਾਂ ਲਵ ਜਿਹਾਦ ਨੂੰ ਲੈ ਕੇ ਨਵਾਂ ਕਾਨੂੰਨ ਲਿਆਉਣ ਜਾ ਰਹੇ ਆ, ਜਿਹਦੇ ਉੱਤੇ ਚਰਚਾ ਚੱਲ ਗਈ ਕਿ ਇਸ ਕਾਨੂੰਨ ਰਾਹੀਂ ਵੀ ਇੱਕ ਪਾਰਟਿਕੂਲਰ ਧਰਮ ਨੂੰ ਜਾਂ ਮਾਈਨੋਰਿਟੀਜ਼ ਨੂੰ ਟਾਰਗੇਟ ਕੀਤਾ ਜਾਊਗਾ। ਕਿੱਦਾਂ ਦੇਖਦੇ ਹੋ? ਲਵ ਜਿਹਾਦ ਜਿਹੜੀ ਟਰਮ ਆ ਜੀ, ਇਹ 2009 ਤੋਂ ਪਹਿਲਾਂ ਨਹੀਂ ਸੀ ਹੁੰਦੀ ਜੀ, 2009 ਦੇ ਵਿੱਚ ਆਈ ਆ ਪਹਿਲੀ ਵਾਰ ਸਾਹਮਣੇ। ਜੀ। ਆਈ ਕਿੱਥੋਂ ਆ? ਕੇਰਲਾ ਤੋਂ। ਇਹ ਕਿਹਾ ਗਿਆ ਉੱਥੇ ਦੇ ਕਿਸੇ ਨੇ ਪਟੀਸ਼ਨ ਪਾਈ ਵੀ ਇੱਥੇ ਜਿਹੜੇ ਮੁਸਲਿਮ ਕੁੜੀਆਂ ਆ ਹਿੰਦੂ ਕੁੜੀਆਂ ਆ ਉਹਨਾਂ ਦੇ ਨਾਲ ਮੁਸਲਿਮ ਮੁੰਡੇ ਆਪਣਾ ਨਾਂ ਚੇਂਜ ਕਰਕੇ ਪਹਿਲਾਂ ਲਵ ਅਫੇਅਰ ਚਲਾਉਂਦੇ ਆ, ਫਿਰ ਵਿਆਹ ਕਰਵਾ ਲੈਂਦੇ ਆ, ਫਿਰ ਛੱਡ ਦਿੰਦੇ ਆ। ਜੀ, ਉਹ ਕਹਿੰਦੇ ਆ ਕਿ ਟਾਰਗੇਟ ਕੀਤਾ ਜਾਂਦਾ ਹਿੰਦੂ ਕੁੜੀਆਂ ਨੂੰ। ਜੀ, ਉੱਥੇ ਦੇ ਫਿਰ ਡੀਜੀਪੀ ਹੁੰਦੇ ਸੀ ਪਿਊਸ਼ ਹੁਣੀ, ਉਹਨਾਂ ਨੇ ਜੈਕਬ ਹੁਣੀ, ਤੇ ਉਹਨਾਂ ਨੇ ਕਿਹਾ ਨਹੀਂ ਵੀ ਇਹ ਇਦਾਂ ਦੀ ਰਿਪੋਰਟ ਉਹਨਾਂ ਨੇ ਦਿੱਤੀ ਕੋਰਟ ਦੇ ਵਿੱਚ ਕਿ ਨਹੀਂ ਇਦਾਂ ਦਾ ਕੋਈ ਪ੍ਰੂਫ ਮਿਲਿਆ ਨਹੀਂ ਸਾਡੀ ਇਨਵੈਸਟੀਗੇਸ਼ਨ ਦੇ। ਨਵੰਬਰ ਮਹੀਨੇ ਦੇ ਵਿੱਚ ਉਹਨੇ ਰਿਪੋਰਟ ਦਿੱਤੀ। ਦਸੰਬਰ 2009 ਦੇ ਵਿੱਚ ਅਦਾਲਤ ਇਹ ਕਹਿੰਦੀ ਆ ਕਿ ਨਹੀਂ, ਇਹ ਰਿਪੋਰਟ ਦੇ ਆਧਾਰ ਤੇ ਉੱਤੇ ਫੈਸਲਾ ਇਦਾਂ ਦੇ ਸਾਨੂੰ ਲੱਗਦਾ ਆ ਕਿ ਇਦਾਂ ਹੋਇਆ ਆ, ਜੀ, ਸਾਨੂੰ ਲੱਗਦਾ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਇਨਵੈਸਟੀਗੇਸ਼ਨ ਲਗਾਤਾਰ ਹੋਈ ਆ ਕਿ ਜਿਹੜੇ ਮੁਸਲਮਾਨ ਮੁੰਡੇ ਆ ਉਹ ਹਿੰਦੂ ਕੁੜੀਆਂ ਦੇ ਨਾਲ ਵਿਆਹ ਕਰਾਉਂਦੇ ਆ ਤੇ ਉਹ ਇਹ ਜੀ ਸਾਡੇ ਧਰਮ ਦੇ ਖਿਲਾਫ ਆ ਜੀ। ਇੱਕ ਪਾਸੇ ਤਾਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਬਿਲਕੁਲ। ਇਹਦੇ ਵਿੱਚ ਮੈਰਿਜ ਐਕਟ ਵੀ ਜਿਹੜੇ ਹੈਗੇ ਆ, ਚਾਹੇ ਹਿੰਦੂ ਮੈਰਿਜ ਐਕਟ ਦੀ ਆਪਾਂ ਗੱਲ ਕਰ ਲਈਏ, ਚਲੋ ਆਪਣੇ ਆਨੰਦ ਕਾਰਜ ਦੀ ਆਪਾਂ ਗੱਲ ਕਰ ਲਈਏ, ਉਹਦੇ ਵਿੱਚ ਇਹ ਤਾਂ ਕਿਹਾ ਜਾਂਦਾ ਕਿ ਹਿੰਦੂ ਐਕਟ ਦੇ ਵਿੱਚ ਉਹਦੇ ਲਈ ਸਪੈਸ਼ਲ ਪ੍ਰੋਵੀਜ਼ਨਸ ਬਣਾਈਆਂ ਗਈਆਂ ਅੱਗੇ ਕਿ ਜੇ ਹਿੰਦੂ ਤੇ ਮੁਸਲਮਾਨ ਨੇ ਵੱਖਰਾ ਵਿਆਹ ਕਰਾਉਣਾ ਆ ਜਾਂ ਕਿਉਂਕਿ ਉਹ ਫਿਰ ਹਿੰਦੂ ਮੈਰਿਜ ਐਕਟ ਦੇ ਅੰਡਰ ਕਰਾਉਣਾ ਆ ਜਾਂ ਕਿਸੇ ਹੋਰ ਐਕਟ ਜਾਂ ਮੁਸਲਿਮ ਲਾਅ ਦੇ ਅੰਡਰ ਕਰਾਉਣਾ, ਉਹ ਸਾਡੀਆਂ ਹੈਗੀਆਂ, ਕਰਵਾ ਸਕਦੇ ਆ। ਬਹੁਤ ਸਾਰੇ ਲੋਕਾਂ ਨੇ ਕਰਵਾਏ ਵੀ ਹੋਏ, ਪਰ ਇਹਨਾਂ ਨੂੰ ਇਹ ਬਿਆਨ ਕਿਉਂ ਦੇਣੇ ਪੈਂਦੇ ਆ ਤੇ ਇਹ ਚੋਣ ਜਲਸੇ ਦੇ ਵਿੱਚ ਇਹ ਬੋਲੇ ਆ ਜੀ। ਅਸਲ ਦੇ ਵਿੱਚ ਉਹ ਜਿਹੜਾ ਹਿੰਦੂ ਰਾਸ਼ਟਰ ਦਾ ਇਹਨਾਂ ਦਾ ਫੰਡਾ ਆ ਕਿ ਉਹ ਕਿੱਦਾਂ ਅਸੀਂ ਅਪਲਾਈ ਕਰਨਾ ਜੀ। ਹੁਣ ਅਸੀਂ ਐਗਜ਼ਾਮਪਲ ਲੈ ਲਈਏ, ਜਿਹੜੇ ਬੀਜੇਪੀ ਦੇ ਵੀ ਬਹੁਤ ਸਾਰੇ ਮੁਸਲਮਾਨ ਹੈਗੇ ਆ ਲੀਡਰ ਜੀ, ਜਿਨ੍ਹਾਂ ਨੇ ਹਿੰਦੂ ਕੁੜੀਆਂ ਦੇ ਨਾਲ ਵਿਆਹ ਕਰਾਏ ਹੋਏ ਆ। ਬਹੁਤ ਸਾਰੇ ਇਦਾਂ ਦੇ ਹਿੰਦੂ, ਖਾਸ ਤੌਰ ਤੇ ਆਪਾਂ ਇੰਡਸਟਰੀ ਦੀ ਗੱਲ ਕਰ ਲਈਏ, ਇੰਡਸਟਰੀ ਦੇ ਵਿੱਚ ਬਹੁਤ ਸਾਰੇ ਆ ਮਹੇਸ਼ ਭੱਟ ਹੁਣੀ, ਸੁਨੀਲ ਦੱਤ ਨੇ ਵਿਆਹ ਕਰਾਇਆ ਸੀ ਮੁਸਲਿਮ ਕੁੜੀ ਦੇ ਨਾਲ, ਸੰਜੇ ਦੱਤ ਦੀ ਘਰ ਵਾਲੀ ਜਿਹੜੀ ਹੁਣ ਮਾਨਤਾ ਆ ਉਹਨੇ ਕਰਵਾਇਆ ਹੋਇਆ, ਅਜੀਤ ਅਗਰਕਰ ਉਹਨੇ ਕਰਵਾਇਆ ਹੋਇਆ, ਆ ਸਚਿਨ ਪਾਇਲਟ ਜਿਹੜਾ ਕਿ ਰਾਜਸਥਾਨ ਦੇ ਵਿੱਚ MP ਆ ਜੀ, ਉਹਨੇ ਜੰਮੂ ਕਸ਼ਮੀਰ ਦੇ ਫਰੂਕ ਅਬਦੁੱਲਾ ਉਹਨਾਂ ਦੀ ਕੁੜੀ ਦੇ ਨਾਲ ਕਰਵਾਇਆ ਹੋਇਆ ਜੀ। ਫਿਰ ਆਪਣੇ ਮਨੋਜ ਤਿਵਾੜੀ ਬਿਲਕੁਲ ਜਿਹੜੇ ਸਪੋਕਸਮੈਨ ਆ ਕਾਂਗਰਸ ਦੇ, ਇਹਨੇ ਕਰਵਾਇਆ ਹੋਇਆ। ਪ੍ਰਿਯੰਕਾ ਗਾਂਧੀ ਇਹਦਾ ਜਿਹੜਾ ਦਿਓਰ ਆ, ਇਹਦਾ ਘਰ ਵਾਲਾ ਰੋਬਰਟ ਬਟੇਰਾ, ਉਹਦਾ ਜਿਹੜਾ ਦਿਓਰ ਛੋਟਾ ਭਰਾ ਆ ਰਿਚਰਡ ਬਟੇਰਾ, ਉਹਨੇ ਮੁਸਲਮਾਨ ਕੁੜੀ ਦੇ ਨਾਲ ਕਰਵਾਇਆ ਹੋਇਆ। ਪੰਕਜ ਕਪੂਰ ਨੇ ਕਰਾਇਆ ਹੋਇਆ। ਕਿੱਥੇ ਕਿੱਥੇ ਤੱਕ ਤੁਸੀਂ ਇਹ ਜਿਹੜੇ ਤਾਂ ਅਮੀਰ ਕਰਵਾਉਂਦੇ ਆ ਉਹਨਾਂ ਦੇ ਕੋਈ ਦੂਜਾ ਨਹੀਂ, ਉਹਨਾਂ ਨੂੰ ਸਮੱਸਿਆ ਕੋਈ ਨਹੀਂ। ਸਮੱਸਿਆ ਕਦੋਂ ਆਉਂਦੀ ਆ? ਜਦੋਂ ਕੋਈ ਗਰੀਬ ਕਰਦਾ। ਇਹ ਜਿਹੜੇ ਲਾਅ ਵੀ ਹੁੰਦੇ ਗਰੀਬ ਨੂੰ ਟਾਰਗੇਟ ਕੀਤੇ ਜਾਂਦੇ। ਜੇ ਤੁਸੀਂ ਇਹੀ ਯੋਗੀ ਆਦਿੱਤਿਆਨਾਥ ਨੂੰ ਇਹ ਪੁੱਛਣ ਵਾਲਾ ਹੋਵੇ ਕਿ ਤੁਹਾਡੇ ਜਿਹੜੇ ਭਾਜਪਾ ਦੇ ਵਿੱਚ ਬੈਠੇ ਆ
ਮੁਸਲਮਾਨ ਮੁੰਡੇ ਜਿਨ੍ਹਾਂ ਨੇ ਕੁੜੀਆਂ ਦੇ ਨਾਲ ਵਿਆਹ ਕਰਵਾਏ ਹੋਏ ਆ, ਬਹੁਤ ਤਗੜੀਆਂ ਪੋਸਟਾਂ ਦੇ ਉੱਤੇ ਹੈਗੇ ਜੀ, ਕੀ ਤੁਸੀਂ ਉਹਨਾਂ ਨੂੰ ਬਾਹਰ ਕੱਢ ਦਿੱਤਾ? ਬਿਲਕੁਲ। ਜਿਆਦਾ ਫਿਰ ਪਹਿਲਾਂ ਬਾਹਰ ਕੱਢੋ ਉਹਨਾਂ ਨੂੰ। ਇਹਦੇ ਨਾਲ ਦਲਜੀਤ ਜੀ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ, ਬੀਜੇਪੀ ਇੱਕ ਲੀਡਰ ਸੀ ਜਿਹਦੇ ਵਿੱਚ ਉਹ ਕਹਿ ਰਿਹਾ ਸੀਗਾ ਕਿ ਸਾਡੇ ਹਿੰਦੂ ਮੁੰਡਿਆਂ ਨੂੰ ਚਾਹੀਦਾ ਕਿ ਉਹ ਮੁਸਲਮਾਨ ਕੁੜੀਆਂ ਨਾਲ ਵਿਆਹ ਕਰਾਉਣ ਤੇ ਜਿਹੜੇ ਉਹ ਬੱਚੇ ਆ ਉਹ ਹਿੰਦੂ ਹੋਣਗੇ। ਜੇ ਹਿੰਦੂ ਕਰਵਾਵੇ ਮੁਸਲਮਾਨ ਕੁੜੀ ਨਾਲ ਉਹ ਠੀਕ ਆ, ਪਰ ਜੇ ਮੁਸਲਮਾਨ ਮੁੰਡਾ ਜਿਹੜਾ ਹਿੰਦੂ ਕੁੜੀ ਨਾਲ ਕਰਾਵੇ ਉਹ ਗਲਤ ਹੈ। ਇਹ ਦੇਖੋ ਇਹੀ ਥੀਮ ਹੈ ਜਿਹੜਾ ਹਿੰਦੂ ਰਾਸ਼ਟਰ ਦਾ ਜਾਂ ਮਨੂ ਸਿਮਰਤੀ ਨੂੰ ਜੇ ਕਹਿੰਦੇ ਆ ਜੀ ਕਿ ਆਫੀਸ਼ੀਅਲ ਤਾਂ ਕੋਈ ਚੀਜ਼ ਹੈ ਨਹੀਂ, ਪਰ ਲਗਾਤਾਰ ਜਿੱਦਾਂ ਕਾਨੂੰਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ। ਜੀ ਹੁਣ ਦਾ ਇਕਨੋਮਿਸਟ ਉਹਦੀ 2017 ਦੇ ਵਿੱਚ ਰਿਪੋਰਟ ਆਈ ਸੀ, ਉਹ ਕਹਿੰਦੇ ਵੀ ਬਾਰ-ਬਾਰ ਇਨਵੈਸਟੀਗੇਸ਼ਨ ਵੀ ਹੋਈਆਂ ਜੀ, ਪਰ ਨਿਕਲ ਕੇ ਕੀ ਆਇਆ ਕਿ ਖਾਸ ਤੌਰ ਤੇ ਪੇਰੈਂਟਸ ਦੇ ਵੱਲੋਂ ਕੁੜੀਆਂ ਮੁੰਡੇ ਆ ਹੁਣ ਉਹਦੇ ਵਿੱਚ ਉਹ ਇਹ ਨਹੀਂ ਦੇਖਦੇ ਵੀ ਇਹ ਧਾਰਮਿਕ ਕਿਹੜੀ ਦਾ ਜਾਤ ਦਾ ਵੀ ਬਹੁਤ ਸਮੱਸਿਆ ਹੈ ਜੀ। ਅਸੀਂ ਆਨਰ ਕਿਲਿੰਗ ਕਿੰਨੀ ਜ਼ਿਆਦਾ ਹੁੰਦੀ ਹੈ ਕਿ ਉਹ ਫਲਾਣੇ ਬੰਦੇ ਨੇ ਛੋਟੀ ਜਾਤ ਦੇ ਵਿੱਚ, ਜਿੰਨਾ ਬੰਦਾ ਮਰਜ਼ੀ ਆਪਣੇ ਆਪ ਨੂੰ ਪੜ੍ਹਿਆ ਲਿਖਿਆ, ਆਪਾਂ ਪੰਜਾਬ ਦੀ ਗੱਲ ਕਰ ਲਓ, ਜਦੋਂ ਵਿਆਹਣ ਦੀ ਗੱਲ, ਬੰਦਾ ਚਾਹੇ IAS PCS ਹੋਵੇ, ਚਾਹੇ ਪਤਾ ਨਹੀਂ ਕਿੱਡਾ ਤਗੜਾ ਇੰਟੈਲੀਜੈਂਟ ਹੋਵੇ, ਜਦੋਂ ਵਿਆਹ ਦੀ ਗੱਲ ਆਉਣੀ ਆ ਅਸੀਂ ਕਾਸਟ ਮੋਰੇ ਲਿਆ ਕੇ ਰੱਖ ਦਿੰਦੇ। ਬਿਲਕੁਲ ਇਹ ਸਾਡੀ ਫਿਤਰਤ ਆ। ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਕੋਈ ਵੱਖਰਾ ਕੰਮ ਕਰਨ ਲੱਗਿਆ, ਇਹ ਅਸੀਂ ਸਾਰੇ ਦੋਸ਼ੀ ਆ। ਸਾਡੀਆਂ ਜਿਹੜੀਆਂ ਸਰਕਾਰਾਂ ਸਾਡੀ ਫਿਤਰਤ ਨੂੰ ਹੀ ਵਰਤਦੀਆਂ ਆ। ਹੁਣ ਉਹਦੇ ਵਿੱਚ ਦੇਖੋ ਕਿ ਜਦੋਂ ਇਹ ਯੋਗੀ ਆਦਿੱਤਿਆਨਾਥ ਭਾਸ਼ਣ ਦੇ ਰਿਹਾ ਆ ਉਸ ਵੇਲੇ ਕਿੱਦਾਂ ਦੋਏ ਲੱਗ ਰਹੇ ਆ, ਤਾੜੀਆਂ ਵੱਜ ਰਹੀਆਂ ਜੀ। ਇਹ ਜੇ ਉਹਦੀ ਜਗ੍ਹਾ ਤੇ ਗੱਲ ਕੀਤੀ ਜਾਂਦੀ ਵੀ ਅਸੀਂ ਤੁਹਾਨੂੰ ਨੌਕਰੀਆਂ ਨਹੀਂ ਵੀ ਦੇ ਪਾਏ ਜੀ, ਤੁਸੀਂ ਤਾਂ ਫੇਰ ਗਰੀਬੀ ਦੇ ਵਿੱਚ ਹੀ ਆ ਜੀ, ਉਹ ਤਾਂ ਫਿਰ ਲੋਕਾਂ ਨੇ ਤਾੜੀਆਂ ਲਾਉਣੀਆਂ। ਜਿਹੜੇ ਬਿਆਨ ਦੀ ਤੁਸੀਂ ਗੱਲ ਕਰ ਰਹੇ ਆ ਉਹਦੇ ਵਿੱਚ ਉਹਨੇ ਜਦੋਂ ਕਿਹਾ ਕਿ ਸਾਡੀ ਹਿੰਦੂ ਬੇਟੀਆਂ ਨਾਲ, ਸਾਡੀ ਹਿੰਦੂ ਧੀਆਂ ਨਾਲ ਦੀ ਇੱਜ਼ਤ ਨਾਲ ਜੇ ਕੋਈ ਖਿਲਵਾੜ ਕਰਦਾ ਤਾਂ ਉਹਦੀ ਰਾਮਨਾਮ ਸੱਤੇ ਦੀ ਯਾਤਰਾ ਸ਼ੁਰੂ ਹੋਊਗੀ। ਉਹਨੂੰ ਜਿਹਦਾ ਮਤਲਬ ਸਿੱਧਾ ਹੈ ਕਿ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ। ਬਿਲਕੁਲ। ਹੁਣ ਧੀਆਂ ਦੀ, ਹਰੇਕ ਧੀ ਦੀ ਇੱਜ਼ਤ ਦੀ ਸੁਰੱਖਿਆ ਹੋਣੀ ਚਾਹੀਦੀ ਹੈ, ਸਰਕਾਰਾਂ ਦੀ ਜ਼ਿੰਮੇਵਾਰੀ ਆ, ਪਰ ਇੱਕ ਸੂਬੇ ਦੇ ਜਿਹੜਾ ਮੁਖੀ ਆ ਉਹਦੇ ਵੱਲੋਂ ਇਦਾਂ ਦੀ ਭਾਸ਼ਾ ਦੀ ਵਰਤੋਂ ਕਰਨੀ ਇਹ ਕਿੱਥੋਂ ਤੱਕ ਜਾਏ? ਉਹ ਇਹ ਹਮੇਸ਼ਾ ਇਦਾਂ ਬੋਲਦੇ ਆ। ਉਹ ਸਾਕਸ਼ੀ ਮਹਾਰਾਜ ਉਹ ਵੀ ਉੱਤਰ ਪ੍ਰਦੇਸ਼ ਤੋਂ ਹੀ ਆ। ਇਹ ਖਾਸ ਤੌਰ ਤੇ ਉੱਤਰ ਪ੍ਰਦੇਸ਼ ਦਾ ਜਿਹੜਾ ਸਹਾਰਨਪੁਰ ਏਰੀਆ, ਆਹ ਜਿੰਨਾ ਲਖਨਊ ਤੋਂ ਬਾਹਰ, ਇਹ ਜਿੰਨਾ ਕੁ ਏਰੀਆ ਹੈਗਾ ਆ, ਇਹ ਇੰਨਾ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਇੰਨਾ ਲੋਕਾਂ ਨੂੰ, ਕਿਉਂਕਿ ਗਰੀਬੀ ਤਾਂ ਉਹਨਾਂ ਦੀ ਹਟਾਈ ਨਹੀਂ ਜਾ ਰਹੀ, ਉਹਨਾਂ ਨੂੰ ਕੋਈ ਸੁਵਿਧਾਵਾਂ ਦਿੱਤੀਆਂ ਨਹੀਂ ਜਾ ਰਹੀਆਂ। ਉਹ ਈਜ਼ੀ ਹੈਗਾ ਕਿ ਤੁਹਾਨੂੰ ਜੀ ਆਪਾਂ ਇੱਕ ਰਾਮ ਮੰਦਿਰ ਬਣਾ ਦੇਣਾ, ਦੇਖੋ ਅਸੀਂ ਤੁਹਾਨੂੰ ਹਿੰਦੂ ਸਰਕਾਰ ਇੰਨੇ ਚਿਰ ਦੇ ਬਾਅਦ ਆਈ ਆ। ਜਦੋਂ ਫਿਰ ਇਦਾਂ ਦੀਆਂ ਗੱਲਾਂ ਹੁੰਦੀਆਂ ਉਹਦੇ ਨਾਲ ਜਿਹੜੀ ਧਰਮ ਨਿਰਪੱਖਤਾ ਸਾਡਾ ਕਾਨੂੰਨ ਆ ਉਹਨੂੰ ਜ਼ਰੂਰ ਧੱਕਾ ਲੱਗਦਾ। ਬਿਲਕੁਲ। ਇੱਥੇ ਮੈਂ ਟਿੱਪਣੀਆਂ ਦੀ ਗੱਲ ਕਰਾਂ ਦਲਜੀਤ ਜੀ, ਤਾਂ RK ਕੁਮਾਰ ਹੋਣਾ ਦੀ ਫਿਰ ਤੋਂ ਟਿੱਪਣੀ ਆਈ, ਉਹ ਕਹਿ ਰਹੇ ਕਿ ਕੁੜੀ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਕਿਉਂਕਿ ਉਹ ਕਨਵਰਟ ਨਹੀਂ ਹੋ ਰਹੀ ਸੀ, ਤੇ ਜੇ ਤਾਂ ਹੋਇਆ ਇਦਾਂ ਕਿ ਪੰਗਾ ਜ਼ਿਆਦਾ ਹੋਇਆ। ਤੇ ਇਹਦੇ ਨਾਲ ਦਲਜੀਤ ਜੀ ਇਕਬਾਲ ਸਿੰਘ ਧਾਮੀ ਹੋਣਾ ਦੀ ਟਿੱਪਣੀ ਆਈ, ਉਹ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਪੋਲਿਊਸ਼ਨ ਦੀ, ਉਹ ਕਹਿ ਰਹੇ ਕਿ ਪੋਲਿਊਸ਼ਨ ਦਾ ਦੋਸ਼ ਜਿਹੜਾ ਉਹ ਕਿਸਾਨਾਂ ਦੇ ਸਿਰ ਮੜਨਾ ਸਰਾਸਰ ਧੱਕਾ ਆ, ਕਿਉਂਕਿ ਪੋਲਿਊਸ਼ਨ ਜ਼ਿਆਦਾਤਰ ਫੈਕਟਰੀਆਂ ਨਾਲ ਵੱਧਦਾ, ਪਾਣੀ ਸਾਰਾ ਗੰਦਲਾ ਫੈਕਟਰੀਆਂ ਕਰਦੀਆਂ ਆ, ਨਾ ਕਿ ਕਿਸਾਨ। ਇਹ ਕੇਂਦਰ ਸਰਕਾਰ ਸਿਰਫ ਉਹਨਾਂ ਨੂੰ ਜੋੜਿਆ ਜਾਂਦਾ, ਉਹਨਾਂ ਨੂੰ ਕਿਸਾਨਾਂ ਦੇ ਸਿਰ ਮੜਿਆ ਜਾਂਦਾ ਆਪਣੀਆਂ ਨਾਕਾਮੀਆਂ ਨੂੰ। ਹੁਣ ਪੋਲਿਊਸ਼ਨ ਜਿਹੜਾ ਪੋਲਿਊਸ਼ਨ ਐਕਟ ਆ, ਇਹ ਗੱਲ ਦੀ ਤੁਸੀਂ ਕੱਲਾ ਹਵਾ ਦਾ ਪੋਲਿਊਸ਼ਨ ਨਾ ਦੇਖੋ ਨਾ, ਜਿੱਦਾਂ ਇਹਨਾਂ ਨੇ ਗੱਲ ਬਹੁਤ ਵਧੀਆ ਕੀਤੀ ਆ, ਕਿਸਾਨ ਦਾ ਉਹਨੂੰ ਪਾਣੀ ਜਿਹੜਾ ਨਦੀਆਂ ਦਾ ਪਾਣੀ ਤੇ ਨਹੀਂ ਪੋਲੂਟਡ ਕੀਤਾ। ਬਿਲਕੁਲ। ਨਦੀਆਂ ਤਾਂ ਸਾਡੀਆਂ ਉਹ ਵੀ ਪੋਲੂਟਡ ਆ। ਸਭ ਤੋਂ ਵੱਡਾ ਸਾਡਾ ਜਿਹੜਾ ਉੱਥੇ ਪੋਲੂਟਡ ਆ ਸਾਡਾ ਸਾਊਂਡ ਪੋਲੂਸ਼ਨ, ਜਿਹੜਾ ਕਿ ਸ਼ੋਰ ਪ੍ਰਦੂਸ਼ਣ ਜਿਹਨੂੰ ਆਪਾਂ ਕਹਿ ਦਿੰਦੇ ਆ। ਥਾਂ ਦੇ ਉੱਤੇ ਹੌਰਨ ਅਸੀਂ ਮਾਰਦੇ ਆ, ਫੈਕਟਰੀਆਂ ਮਸ਼ੀਨਾਂ ਦਾ ਕਿੰਨਾ ਜ਼ਿਆਦਾ ਹੈਗਾ, ਇਹ ਵੀ ਉਸ ਅੰਡਰ ਆਉਂਦਾ ਆ ਜੀ। ਆਰਟੀਕਲ 14 ਜਿਹਦੀ ਆਪਾਂ ਗੱਲ ਕਰਦੇ ਆ, ਸਾਨੂੰ ਸ਼ਾਂਤ ਥਾਵਾਂ ਵੀ ਸਰਕਾਰ ਨੇ ਦੇਣੀਆਂ ਜੀ। ਇਸੇ ਕਰਕੇ ਤੁਸੀਂ ਇਧਰਲੇ ਦੇਸ਼ਾਂ ਦੇ ਵਿੱਚ ਦੇਖੋ ਇੰਡਸਟਰੀ ਇੱਕ ਪਾਰਟੀਕੂਲਰ ਥਾਂ ਦੇ ਉੱਤੇ ਲਾਈ ਜਾਂਦੀ ਹੈ, ਇਹ ਨਹੀਂ ਵੀ ਘਰਾਂ ਦੇ ਵਿੱਚ ਲਿਆ ਕੇ ਲਾ ਦਿੱਤੀ ਜੀ। ਤੇ ਇੱਥੇ ਸਰਕਾਰਾਂ ਨੂੰ ਜਿਹੜਾ ਆ ਜਿਹੜੀ ਇਹ ਛੋਟੀਆਂ ਇੰਡਸਟਰੀ ਹੁੰਦੀ ਆ ਉਹਨੂੰ ਪਾਓ ਜੀ ਠੱਲ ਜੀ, ਬਾਕੀ ਜਿਹੜੀ ਵੱਡੀ ਇੰਡਸਟਰੀ ਆ ਉਹਨੂੰ ਕੋਈ ਪਹਿਲਾਂ ਨਹੀਂ ਦਿੱਤਾ ਜਾਂਦਾ, ਉਹਨੂੰ ਪਤਾ ਨਹੀਂ ਕਿੱਥੋਂ ਕਲੀਅਰੈਂਸ ਮਿਲ ਜਾਂਦੀ ਆ, ਉਹ ਅੰਡਰ ਵਾਟਰ ਹੀ ਕੱਢੀ ਜਾਂਦਾ। ਤੁਸੀਂ ਹੋਰ ਹੈਰਾਨ ਹੋਵੋਗੇ, ਇੱਕ ਵਾਰੀ ਬਹੁਤ 2-3 ਤਾਂ ਫੈਕਟਰੀਆਂ ਮੈਂ 2017 ਦੇ ਵਿੱਚ ਇੰਡੀਆ ਗਿਆ ਪੰਜਾਬ ਜੀ, ਉੱਥੇ ਮੈਂ 2-3 ਫੈਕਟਰੀਆਂ ਇਦਾਂ ਦੀਆਂ ਦੇਖੀਆਂ, ਉਹਨਾਂ ਦੇ ਚਾਰੇ ਪਾਸੇ ਸਿੱਧੂ ਸਾਹਿਬ ਮੈਂ ਘੁੰਮ ਕੇ ਦੇਖਿਆ ਜੀ, ਕਿਸੇ ਪਾਸੇ ਵੀ ਦੇਖੋ ਅਸੀਂ ਘਰ ਦੇ ਵਿੱਚ ਆ, ਘਰਾਂ ਦੇ ਵਿੱਚ ਆ ਅਸੀਂ, ਸਾਡੇ ਪਾਣੀ ਦਾ ਕਿਸੇ ਪਾਸੇ ਨਿਕਾਸ ਤਾਂ ਹੁੰਦਾ ਜੀ। ਉਹ ਫੈਕਟਰੀਆਂ ਜਿਹੜੀਆਂ ਕਿ ਸ਼ਹਿਰਾਂ ਤੋਂ ਬਾਹਰ ਆ, ਜਿੱਥੇ ਮੈਨੂੰ ਨਹੀਂ ਲੱਗਦਾ ਕੋਈ ਸੀਵਰੇਜ ਸਿਸਟਮ ਆ ਜੀ, ਉਹਨਾਂ ਦਾ ਬਾਹਰ ਪਾਣੀ ਕਿਤੇ ਨਿਕਲਦਾ ਹੀ ਨਹੀਂ ਜੀ। ਜਿਹੜੀ ਇੰਨੇ ਖੇਤਾਂ ਦੇ ਵਿੱਚ ਫੈਕਟਰੀਆਂ ਹੋਣ ਤੇ ਇੰਨਾ ਪਾਣੀ, ਜਾਂ ਤਾਂ ਉਹ ਪਾਣੀ ਨਹੀਂ ਅੰਦਰ ਯੂਜ਼ ਕਰਦੇ ਜੀ, ਉਹਨਾਂ ਦਾ ਪਾਣੀ ਕਿੱਥੇ ਜਾਂਦਾ? ਬਿਲਕੁਲ ਗੰਦਾ ਪਾਣੀ। ਉਹ ਕੀ ਕਰਦੇ ਆ, ਪਾਣੀ ਥੱਲੇੋਂ ਕੱਢਦੇ ਆ, ਉਹ ਦੂਜੇ ਪਾਈਪਾਂ ਦੇ ਨਾਲ ਪਾਣੀ ਥੱਲੇ ਸੁੱਟੀ ਜਾਂਦੇ ਆ। ਬਿਲਕੁਲ। ਸਰਕਾਰਾਂ ਨੂੰ ਇਹ ਵੀ ਗੱਲ ਪਤਾ ਜੀ, ਤੇ ਕੋਈ ਲੈ ਹੀ ਨਹੀਂ ਰਿਹਾ ਐਕਸ਼ਨ ਜੀ।
ਕੋਈ ਗੱਲ ਨਹੀਂ ਕਰ ਸਰਕਾਰਾਂ ਨੂੰ ਦਲਜੀਤ ਜੀ ਹਰ ਚੀਜ਼ ਦਾ ਪਤਾ ਹੁੰਦਾ, ਕੁਝ ਵੀ ਸਰਕਾਰਾਂ ਤੋਂ ਲੁਕਿਆ ਨਹੀਂ, ਪਰ ਨਾਕਾਮੀ ਸਾਡੇ ਸਿਸਟਮ 'ਚ ਆ। ਸਾਡੀਆਂ ਜਿਹੜੀਆਂ ਬਿਲਕੁਲ ਹੁਣ ਜਿਹੜੀ ਆਪਾਂ ਪੋਲੂਸ਼ਨ ਐਕਟ ਦੀ ਗੱਲ ਕਰਦੇ ਹਾਂ, ਏਟੀ ਬੰਦੀ ਹੁਣ ਪੋਲੂਸ਼ਨ ਇਸੇ ਕਰਕੇ ਉਹ ਜਿਹੜਾ ਐਕਟ ਆ ਉਹ ਕਿਹਨੇ ਇੰਪਲੀਮੈਂਟ ਕਰਨਾ, ਜਿਹੜੇ ਉਹ ਬਿਊਰੋਕਰੈਟ ਹੈਗੇ ਉਹ ਜਾਂਦੇ ਆ ਉੱਥੇ ਪਤਾ ਨਹੀਂ ਮੁੱਠੀ ਗਰਮ ਕਰ ਲੈਂਦੇ ਆ, ਜਾਂ ਉਹ ਕਿਸੇ ਲੀਡਰ ਦੀ ਹੁੰਦੀ ਆ ਫੈਕਟਰੀ, ਉੱਪਰੋਂ ਫੋਨ ਆ ਜਾਂਦਾ ਚੱਲ ਵੀ ਫਲਾਣਿਆਂ ਘਰ ਨੂੰ, ਜੇ ਉਹ ਨਹੀਂ ਮੰਨਦਾ ਚੱਲ ਵੀ ਤੇਰੀ ਪੋਸਟਿੰਗ ਕੀਤੀ ਆ ਉਹ ਤੇ ਚੱਲ ਪਠਾਨਕੋਟ, ਚੱਲ ਪਹਾੜੀ ਇਲਾਕਿਆਂ 'ਚ ਜਿੱਥੇ ਤੇਰਾ ਨੇੜੇ ਤੇੜੇ ਵੀ ਨਾ ਹੋਵੇ, ਅਗਲਾ ਬੰਦਾ ਕਹਿੰਦਾ ਯਾਰ ਮੇਰੇ ਇਕੱਲੇ ਦੇ ਨਾਲ ਕੀ ਫਰਕ ਪੈਂਦਾ। ਜੀ ਬਿਲਕੁਲ, ਤੁਹਾਨੂੰ ਯਾਦ ਹੋਣਾ ਦਲਜੀਤ ਜੀ ਆਪਾਂ ਪਿੱਛੇ ਜੇ ਇੱਕ ਪਟਾਕਾ ਫੈਕਟਰੀ ਦੀ ਵੀ ਗੱਲ ਕੀਤੀ ਸੀ। ਜਦੋਂ ਪਟਾਕਾ ਫੈਕਟਰੀ ਧਮਾਕਾ ਹੋਇਆ ਤਾਂ ਉਦੋਂ ਅਚਾਨਕ ਜਿਹੜੀ ਸਰਕਾਰਾਂ ਦੀ ਨੀਂਦ ਤੋਂ ਖੁੱਲੀਆਂ, ਉਹਨਾਂ ਨੇ ਫਿਰ ਲਾਇਸੈਂਸ ਚੈੱਕ ਕਰਨੇ ਸ਼ੁਰੂ ਕੀਤੇ। ਉਹ ਜਿਹੜੀ ਫੈਕਟਰੀ ਸੀ ਉਹ ਬਿਲਕੁਲ ਜਿਹੜੇ ਘਰਾਂ ਦੇ ਰਹਿਸ਼ੀ ਘਰਾਂ ਦੇ ਬਿਲਕੁਲ ਵਿੱਚ ਘਰ ਉਹ ਕੰਮ ਕਰਦੀ ਸੀ, ਤਾਂ ਉਹਦੇ ਨਾਲ ਕਿੰਨਾ ਨੁਕਸਾਨ ਹੋਇਆ ਸੀ। ਉਦੋਂ ਜਦੋਂ ਰੌਲਾ ਪਿਆ, ਜਦੋਂ ਇਹ ਵਾਰਦਾਤ ਹੋਈ ਤਾਂ ਉਦੋਂ ਸਰਕਾਰਾਂ ਨੇ ਲਾਇਸੈਂਸ ਚੈੱਕ ਕੀਤੇ, ਤਾਂ ਉਸ ਤੋਂ ਬਾਅਦ 2-4 ਦਿਨਾਂ ਦਾ ਰੌਲਾ ਪਿਆ, ਉਸ ਤੋਂ ਬਾਅਦ ਫਿਰ ਬੰਦ। ਕੀ ਸਰਕਾਰਾਂ ਨੂੰ ਇਹ ਪਹਿਲਾਂ ਨਹੀਂ ਸੀ ਪਤਾ? ਨਹੀਂ ਪਤਾ, ਸਾਰਾ ਕੁਝ ਪਤਾ ਹੁੰਦਾ। ਹੁਣ ਤੁਸੀਂ ਜਾ ਕੇ ਇਨਵੈਸਟੀਗੇਸ਼ਨ ਕਰ ਲਓ, ਅੰਕੜੇ ਕੱਢ ਲਓ ਕੀ ਉਹ ਫੈਕਟਰੀਆਂ ਹੁਣ ਘਰਾਂ ਚੋਂ ਬਾਹਰ ਆ ਗਈਆਂ। ਬਿਲਕੁਲ, ਅਜੇ ਵੀ ਉੱਥੇ ਉਦਾਂ ਹੀ ਕੰਮ ਕਰ ਰਹੇ। ਹੁਣ ਦੁਸਹਿਰੇ ਦੇ ਉੱਤੇ ਰੇਲ ਗੱਡੀ ਥੱਲੇ ਕਿੰਨੇ ਲੋਕ ਮਰੇ ਸੀ, ਕੀ ਇਸ ਵਾਰ ਟ੍ਰੇਨਾਂ ਦੇ ਜਿਹੜੇ ਸੀਗੇ ਟਰੈਕ ਉਹਨਾਂ ਦੇ ਨੇੜੇ ਕੀ ਦੁਸਹਿਰਾ ਨਹੀਂ ਲੱਗਾ? ਬਿਲਕੁਲ, ਇਹ ਸਾਡੇ ਲੋਕਾਂ ਨੇ ਵੀ ਐਤਕੀ ਕੋਈ ਗੱਲ ਹੀ ਨਹੀਂ ਕੀਤੀ ਜੀ। ਸਿਰਫ ਇਹ ਆ ਕਿ ਜਦੋਂ ਲੋਕ ਮਰਦੇ ਆ ਸਾਡੇ ਵਰਗੇ ਵੀ ਗੱਲਾਂ ਕਰਨ ਲੱਗ ਜਾਂਦੇ ਆ ਜੀ। ਬਹੁਤ ਸਾਰੇ ਲੋਕ ਆਉਂਦੇ ਆ ਟੀਵੀ ਦੇ ਉੱਤੇ ਉਹ ਜੀ ਗੱਲਾਂ ਕਰਦੇ, ਇਦਾਂ ਕਰ ਦੋ ਇਦਾਂ ਕਰ ਦੋ, ਪਰ ਗੱਲ ਤਾਂ ਇਹ ਹੈ ਕਿ ਲਗਾਤਾਰ ਉਸ ਮੁੱਦਿਆਂ ਦੇ ਉੱਤੇ ਗੱਲਬਾਤ ਹੋਵੇ। ਸਾਡੇ ਤਾਂ ਲੋਕ ਝੱਟ ਸੌ ਜਾਂਦੇ ਆ। ਮੁੱਦਾ ਦਲਜੀਤ ਜੀ ਨਵਾਂ ਆਉਂਦਾ ਤਾਂ ਲੋਕ ਪੁਰਾਣਾ ਭੁੱਲ ਜਾਂਦੇ ਆ, ਤੇ ਸਾਡੇ ਲੀਡਰ ਚਾਹੁੰਦੇ ਵੀ ਇਹ ਕਿ ਲੋਕੀ ਪੁਰਾਣੇ ਭੁੱਲਦੇ ਰਹਿਣ। ਬਿਲਕੁਲ, ਤੇ ਹੁਣ ਆਪਾਂ ਗੱਲ ਕਰਦੇ ਕਿ ਆਸਟ੍ਰੇਲੀਆ ਕੁਈਨਸਲੈਂਡ ਦੀ ਆਪਾਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਇੱਥੇ ਦੇ ਜਿਹੜੇ ਜੇ ਉਹ ਕਰਾਫਟ ਸੀ ਜਿਹੜੀ ਜਾਨੀ ਉਹ ਇਨਵੋਲਵਮੈਂਟ ਉਹਦੀ ਲਈ ਲੋਕਾਂ ਨੇ ਹਰਾਤੀ, ਵੋਟਾਂ ਨਹੀਂ ਪਾਈਆਂ ਜੀ। ਇੱਥੇ ਇਦਾਂ ਹੋਇਆ, ਇੱਕ ਬੰਦੇ ਨੇ ਇੰਨਾ ਪੈਸਾ ਖਰਚ ਕਰ ਦਿੱਤਾ ਤਾਂ ਵੀ ਇੱਕ ਵੀ ਸੀਟ ਨਹੀਂ ਜਿੱਤ ਪਾਇਆ ਜੀ। ਇਸ ਕਰਕੇ ਜਿਹੜੇ ਲੋਕ ਅਵੇਅਰ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਸਾਡੀ ਕੌਮ ਨੇ ਅੱਗੇ ਕਿੱਦਾਂ ਜਾਣਾ, ਉਹ ਪੈਸੇ ਨਾਲ ਨਹੀਂ ਖਰੀਦ ਹੁੰਦੇ ਜੀ। ਉਹ ਲੋਕੀ ਅਵੇਅਰ ਹੁੰਦੇ ਆ ਕਿ ਸਾਡਾ ਲੀਡਰ ਕੀ ਵਧੀਆ ਕੰਮ ਕਰ ਰਿਹਾ, ਕੀ ਇਹਦੇ ਕੋਲ ਯੋਜਨਾ ਵਧੀਆ ਹੈਗੀ ਆ। ਗ੍ਰੀਨ ਪਾਰਟੀ ਇੱਕ ਯੋਜਨਾ ਲੈ ਕੇ ਆਈ ਆ, ਲੋਕਾਂ ਨੂੰ ਪਸੰਦ ਆਈ ਆ, 2 ਸੀਟਾਂ ਜਿੱਤ ਗਈ ਉਹ, ਬਿਲਕੁਲ, ਜਦ ਕਿ ਸੰਭਾਵਨਾ ਹੈ ਨਹੀਂ ਸੀ। ਇਸ ਕਰਕੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਅਵੇਅਰ ਕੌਮਾਂ ਹੁੰਦੀਆਂ ਉਹ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਰਹਿੰਦੀਆਂ। ਉਹਨਾਂ ਦੇ ਜਿਹੜੇ ਲੀਡਰ ਨੇ, ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਦੇ ਸਾਧਨ ਨੇ, ਉਹਨਾਂ ਨੂੰ ਲਗਾਤਾਰ ਉਹਨਾਂ ਦੇ ਲਈ ਅਵੇਅਰ ਕਰਦੇ ਨੇ। ਬਿਲਕੁਲ, ਪਰ ਇਹ ਹੈ ਕਿ ਜਿਹੜੇ ਅਵੇਅਰਨੈਸ ਦਾ ਪਲੇਟਫਾਰਮ ਵੀ ਹੈਗੇ ਆ, ਉਹਨਾਂ ਨੂੰ ਫਿਰ ਪ੍ਰਮੋਸ਼ਨ ਨਹੀਂ ਇੰਨੀ ਮਿਲਦੀ ਜੀ। ਹੁਣ ਜੇ ਆਪਾਂ ਦੇਖੀਏ ਕਿ ਆਪਣੇ ਪ੍ਰੋਗਰਾਮ ਨੂੰ ਕਿੰਨੇ ਲੋਕ ਸੁਣਦੇ ਹੋਣਗੇ, ਬਿਲਕੁਲ ਇਹਦੇ ਲਈ ਟਾਈਮ ਬਹੁਤ ਚਾਹੀਦਾ, ਕਿਉਂਕਿ ਲੋਕਾਂ ਨੂੰ ਇਹ ਲੱਗਦਾ ਕਿ ਯਾਰ ਛੱਡੋ ਇਹ ਕੋਈ ਏਡੀ ਵੱਡੀ ਗੱਲ ਜੀ। ਬਿਲਕੁਲ, ਸੋ ਸਾਡਾ ਜਿਹੜਾ ਮੰਤਵ ਆ ਉਹ ਸਾਡਾ ਆਸਟ੍ਰੇਲੀਆ ਨੂੰ ਤੇ ਜਿਹੜਾ ਭਾਰਤ ਹੈ ਉਹਦਾ ਕੰਪੈਰੀਜ਼ਨ ਕਰਨਾ ਨਹੀਂ ਆ। ਦੋ ਦੇਸ਼ ਵੱਖੋ ਵੱਖਰੇ ਹੁੰਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਆਸਟ੍ਰੇਲੀਆ ਭਾਰਤ ਨਾਲੋਂ ਕਿਉਂ ਵਧੀਆ ਆ, ਕਿਉਂਕਿ ਆਸਟ੍ਰੇਲੀਆ ਜਾਂ ਭਾਰਤ ਦੇ ਆਪੋ ਆਪਣੇ ਰਿਸੋਰਸਿਸ ਦੇ ਆਪੋ ਆਪਣਾ ਕੰਮ ਕਰਨ ਦਾ ਤਰੀਕਾ ਆ। ਪਰ ਇੱਕ ਜਿਹੜੀ ਗੱਲ ਹੈ, ਜਿਹੜਾ ਸੈਂਟਰ ਆਈਡੀਆ ਉਹ ਇਹ ਹੈ ਕਿ ਦੇਸ਼ ਨੂੰ ਕਿੱਥੇ ਲਿਜਾਣਾ ਹੁੰਦਾ ਉਹ ਉਹਨਾਂ ਦੇ ਲੀਡਰਾਂ ਦੇ ਹੱਥ 'ਚ ਹੁੰਦਾ, ਤੇ ਲੀਡਰ ਚੁਣਨਾ ਉਹ ਸਾਡੇ ਹੱਥਾਂ ਦੇ ਵਿੱਚ ਹੁੰਦਾ। ਤੇ ਜਿਹੜਾ ਸਾਨੂੰ ਸਾਡੇ ਵੋਟ ਦੀ ਜਿਹੜੀ ਤਾਕਤ ਆ ਉਹ ਸਾਨੂੰ ਪੂਰੇ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਹਮੇਸ਼ਾ ਇਸਤੇਮਾਲ ਕਰਕੇ ਕਰਨੀ ਚਾਹੀਦੀ ਹੈ, ਜਿੱਤੋਂ ਅਸੀਂ ਹਮੇਸ਼ਾ ਇਸ ਜਿਹੜਾ ਆਪਣੀ ਪਾਵਰ ਨੂੰ ਇਸਤੇਮਾਲ ਕਰਨ ਲੱਗਿਆਂ ਖੁੰਝ ਜਾਂਦੇ ਆ ਜੀ। ਸੋ ਦਲਜੀਤ ਜੀ ਇਹਦੇ ਨਾਲ ਜਿਹੜਾ ਸਮਾਂ ਆ ਉਹ ਪ੍ਰੋਗਰਾਮ ਦਾ ਮੁਕੰਮਲ ਹੋ ਚੁੱਕਾ ਜੀ। ਤੁਸੀਂ ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ ਦੋਸਤੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜਿੰਨੇ ਵੀ ਦੋਸਤਾਂ ਤੱਕ ਸਾਡੀ ਆਵਾਜ਼ ਪਹੁੰਚੀ, ਬੇਸ਼ੱਕ ਸਾਡੀ ਆਵਾਜ਼ ਇਹ ਥੋੜ੍ਹੇ ਲੋਕਾਂ ਤੱਕ ਪਹੁੰਚਦੀ ਆ, ਪਰ ਅਸੀਂ ਆਪਣੀ ਕੋਸ਼ਿਸ਼ ਕਰਦੇ ਹਾਂ ਕਿ ਇਹ ਜੋ ਵੀ ਸਾਨੂੰ ਲੱਗਦਾ ਕਮੀਆਂ ਕਮਜ਼ੋਰੀਆਂ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੀ ਸੁਸਾਇਟੀ ਜੋ ਕੁਝ ਵੀ ਹੋ ਰਿਹਾ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਤੁਹਾਨੂੰ ਸਾਡੀ ਕੋਸ਼ਿਸ਼ ਚੰਗੀ ਲੱਗਦੀ ਆ ਤਾਂ ਇਹ ਪ੍ਰੋਗਰਾਮ ਅੱਗੇ ਸ਼ੇਅਰ ਕਰਿਆ ਕਰੋ, ਇਹ ਸਾਡੀ ਆਵਾਜ਼ ਨੂੰ ਹੋਰ ਵੀ ਅੱਗੇ ਪਹੁੰਚਾਇਆ ਕਰੋ। ਤੁਸੀਂ ਜੁੜਦੇ ਹੋ, ਆਪਣੀਆਂ ਟਿੱਪਣੀਆਂ ਕਰਦੇ ਹੋ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਜੇਕਰ ਕੋਈ ਟਿੱਪਣੀ ਰਹਿ ਗਈ ਹੋਵੇ ਤਾਂ ਉਹਦੇ ਲਈ ਹੱਥ ਜੋੜ ਕੇ ਮਾਫੀ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਤੁਸੀਂ ਵੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਸਤਿ ਸ਼੍ਰੀ ਅਕਾਲ। ਕੋਈ ਚੱਕਰ ਨਹੀਂ ਭਾਜੀ, ਕੋਈ ਚੱਕਰ ਨਹੀਂ। ਤੁਸੀਂ ਮੈਂ ਕਹਿੰਦਾ ਪਹਿਲੇ ਦਿਨ ਆਪਣਾ ਕੰਮ ਨਿਰੰਤਰ ਹੋ ਗਿਆ, ਇਹ ਬੜੀ ਵੱਡੀ ਗੱਲ ਆ। ਹਾਂਜੀ ਆਪਾਂ ਮਤਲਬ ਕਰਦੇ ਆ, ਪਰ ਜਦੋਂ ਪ੍ਰੋਗਰਾਮ ਚੱਲਦਾ ਉਦੋਂ ਪਤਾ ਲੱਗਦਾ ਅਸਲੀ ਆਪ ਕਰਕੇ।
ਨਹੀਂ ਵਧੀਆ ਆ।